ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਫੇਸਬੁੱਕ ਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 30 ਤਰੀਕ ਆ, ਦਿਨ ਵੀਰਵਾਰ ਆ, ਅਤੇ ਸਾਡਾ ਸਪੈਸ਼ਲ ਜਿਹੜਾ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ, ਉਹ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਵਾਸੀ, ਬਲਬੀਰ ਵਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੂ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ। ਅਤੇ ਅੱਜ ਦੇ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰ ਸੇਲਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਵੈਨ, ਰੀਫਰ, ਟ੍ਰੇਲਰਸ ਜਿਹੜੇ ਆ ਉਹ ਤੁਸੀਂ ਬਾਏ ਕਰ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਡਿਲੀਵਰੀ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਸੁਖੀ ਦਸਾਂਝ, ਮੈਨੀ ਸਾਧਰਾ ਜਾਂ ਦੀਪ ਸੰਘਾ ਦੇ ਨਾਲ ਕੰਟੈਕਟ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ। ਯੂਟਿਲਿਟੀ ਟ੍ਰੇਲਰ ਸੇਲਜ਼ ਵਾਲੇ 1888-381-5911 1-888-381-5911 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਡਰਾਈਵਰ ਜਾਂ ਰੀਫਰ ਜਿਹੜਾ ਉਹ ਬਾਏ ਕਰਨਾ ਚਾਹੁੰਦੇ ਹੋ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਆ ਰਹੀ ਆ ਹਰਮਨ ਕੇਨ, ਜੋ ਕਿ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ ਪਿਛਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ, ਅਤੇ ਕਾਫੀ ਰਿਚ ਬਲੈਕ ਅਮਰੀਕਨ ਆਪਾਂ ਉਹਨਾਂ ਨੂੰ ਕਹਿ ਸਕਦੇ ਹੈਗੇ। ਗੋਡਫਾਦਰ ਪੀਜ਼ਾ ਜਿਹੜੇ ਆ ਉਹਦੇ CEO ਸੀ। ਉਹਨਾਂ ਦੀ ਅੱਜ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਆ। 74 ਸਾਲਾਂ ਹਰਮਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੱਕ ਬਲੈਕ ਵੋਇਸਿਸ ਫॉर ਟਰੰਪ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਕੋ-ਚੇਅਰ ਸੀਗੇ। ਸੋ ਇਹਨਾਂ ਨੇ ਟਲਸਾ ਜਿਹੜੀ ਓਕਲਾਹੋਮਾ ਆ ਉੱਥੇ ਪਿਛਲੇ ਜੂਨ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਰੈਲੀ ਕੀਤੀ ਸੀ, ਉੱਥੇ ਵੀ ਜਿਹੜੀ ਆਪਣੀ ਸ਼ਮੂਲੀਅਤ ਕੀਤੀ ਸੀ। ਜੀ, ਸਭ ਤੋਂ ਵੱਡੀ ਖਬਰ ਜਿਹੜੀ ਅੱਜ ਦੀ ਹਰਜੋਤ ਸਿੰਘ ਜੀ ਆ ਰਹੀ ਆ, US ਦੀ ਇਕੋਨਮੀ ਦੇ ਵਿੱਚ ਵੱਡਾ ਜਿਹੜਾ ਆ ਉਹ ਸੁੰਗੜਨਾਪਨ ਜਿਹੜਾ ਆ ਉਹ ਦਿਖਿਆ ਆ। 9.5% US ਦੀ ਇਕੋਨਮੀ ਕਹਿੰਦੇ ਆ ਉਹ ਸੁੰਗੜੀ ਹੈਗੀ ਆ ਅਪ੍ਰੈਲ ਤੋਂ ਲੈ ਕੇ ਜੂਨ ਤੱਕ। ਇਹ ਕਹਿੰਦੇ ਵੀ ਗਵਰਨਮੈਂਟ ਜਦੋਂ ਤੋਂ ਪਿਛਲੇ 70 ਸਾਲਾਂ ਤੋਂ ਡਾਟਾ ਪਬਲਿਸ਼ ਕਰ ਰਹੀ ਆ, ਇਹ ਸਭ ਤੋਂ ਵੱਡਾ ਕੁਆਟਰਲੀ ਜਿਹੜਾ ਆ ਇਹ ਨੁਕਸਾਨ ਇੱਕ ਹਿਸਾਬ ਦੇ ਨਾਲ ਇਕੋਨਮੀ ਨੂੰ ਦੇਖਣ ਨੂੰ ਮਿਲਿਆ ਆ। ਦੂਜਾ ਕੁਆਟਰ GDP ਨੂੰ ਜਿਹੜਾ ਉਹ ਲੈ ਕੇ ਆ, ਉਸ ਨੇ ਵੀ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਜਿੰਨਿਆਂ ਨੂੰ ਵੀ ਯਾਦ ਹੈਗਾ ਆ ਜਿਉਂਦਿਆਂ ਨੂੰ ਇੰਨੇ ਜਿਹੜੇ ਮਾੜੇ ਹਾਲਾਤ ਆ ਉਹ ਨਹੀਂ ਸੀ ਦੇਖੇ। ਸੋ ਕਰੋਨਾ ਵਾਇਰਸ ਦਾ ਅਸਰ ਇਹ ਲਗਾਤਾਰ ਵਧਿਆ ਆ। GDP ਜਿਹੜੀ ਐਨੂਅਲ ਰੇਟ 32.9% ਜਿਹੜੀ ਆ ਉਹ ਸੁੰਗੜੀ ਹੈਗੀ ਆ। ਬਿਊਰੋ ਆਫ ਇਕਨੋਮਿਕ ਐਨਾਲਿਸਿਸ ਨੇ ਜਿਹੜਾ ਇਹ ਦੱਸਿਆ ਆ। ਇਹ ਕੋਈ ਚੰਗੇ ਹਾਲਾਤ ਇਹਦਾ ਮਤਲਬ ਆ ਵੀ ਉਹ ਨਹੀਂ ਹੈਗੇ। ਇਸ ਦਾ ਕਾਫੀ ਵੱਡਾ ਜਿਹੜਾ ਨੁਕਸਾਨ ਅਤੇ ਕਹਿ ਲਓ ਵੀ ਅਰਥਚਾਰੇ ਨੂੰ ਲੈ ਕੇ ਕਾਫੀ ਜਿਹੜੀ ਟੈਨਸ਼ਨ ਆ। ਨਾਲ ਦੇ ਨਾਲ ਅੱਜ ਜਿਹੜੇ ਲੇਬਰ ਡਿਪਾਰਟਮੈਂਟ ਦੇ ਦੁਆਰਾ ਨੰਬਰ ਜਿਹੜੇ ਹਰਜੋਤ ਸਿੰਘ ਜੀ ਜਾਰੀ ਕੀਤੇ ਗਏ ਆ, ਉਹ ਜੋਬਲੈਸ ਕਲੇਮਸ, ਫਸਟ ਟਾਈਮ ਜੋਬਲੈਸ ਕਲੇਮਸ ਦੇ ਵਿੱਚ ਫੇਰ ਵਾਧਾ ਜਿਹੜਾ ਆ ਪਿਛਲੇ ਵੀਕ ਦੇ ਨਾਲੋਂ ਉਹ ਦੇਖਿਆ ਗਿਆ ਆ। ਇਸ ਦਾ ਅਸਰ ਰਾਈਟ ਨਾਓ ਸਟਾਕ ਮਾਰਕੀਟ ਦੇ ਉੱਤੇ 200 ਪੁਆਇੰਟ ਗਿਰਾਵਟ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਇਹਦਾ ਮਤਲਬ ਇਹ ਆ ਹਰਜੋਤ ਸਿੰਘ ਜੀ ਵੀ ਇਸ ਸਾਲ ਦੇ ਵਿੱਚ ਜਿਹੜੀ ਅਮਰੀਕਨ ਇਕੋਨਮੀ ਆ, ਜਿਹੜੀ ਕਿ ਸੋਚਿਆ ਜਾ ਰਿਹਾ ਸੀਗਾ ਵੀ ਜਦੋਂ ਸਾਰਾ ਕੁਛ ਸਟੇਟਾਂ ਰੀਓਪਨ ਹੋਣਗੀਆਂ ਅਤੇ ਰਿਕਵਰੀ ਦੇ ਪਾਥ ਦੇ ਉੱਤੇ ਆ ਸਕਦੀਆਂ ਆ, ਪਰ ਮੁੜ ਦੁਬਾਰਾ ਜਿਹੜੇ COVID-19 ਦੇ ਵਧਣ ਦੇ ਕਰਕੇ ਇਹ ਇਕੋਨਮੀ ਫੇਰ ਜਿਹੜੀ ਉਹ ਥੱਲੇ ਵੱਲ ਨੂੰ ਆਈ ਆ। ਕੱਲ੍ਹ ਫੈਡਰਲ ਜਿਹੜੇ ਚੇਅਰ ਉਹਨਾਂ ਨੇ ਵੀ ਇਹ ਦੱਸਿਆ ਸੀ, ਰਿਜ਼ਰਵ ਵਾਲੇ ਵੀ ਕਹਿ ਰਹੇ ਸੀਗੇ ਵੀ ਜਿਹੜਾ ਇਹ ਵਾਪਸ ਲੀਹ ਦੇ ਉੱਤੇ ਆਉਣ ਦੇ ਕੰਮ ਨੂੰ ਇੱਕ ਹਿਸਾਬ ਦੇ ਨਾਲ ਉਹ ਸਲੋ ਡਾਊਨ ਆ ਉਹ ਫੇਰ ਹੋ ਗਿਆ ਹੈਗਾ। ਸੋ ਇੱਥੇ ਜਿਹੜਾ ਅਸੀਂ ਆਪਣੇ ਪੱਧਰ ਦੇ ਉੱਤੇ ਅਤੇ ਹਰਜੋਤ ਸਿੰਘ ਜੀ ਸਾਰੇ ਜਿੰਨੇ ਵੀ ਜਾਣੇ ਉਹਨਾਂ ਨੂੰ ਆਪਾਂ ਇਹੀ ਜਿਹੜੀ ਆਪਾਂ ਇਹੀ ਸਲਾਹ ਦੇ ਸਕਦੇ ਵੀ ਜਿਹੜਾ ਵੀ ਕੋਈ ਹੁਣ ਵੱਡਾ ਤੁਸੀਂ ਕੋਈ
ਇਨਵੈਸਟਮੈਂਟ ਜਾਂ ਕੋਈ ਖਰੀਦੋ ਫਰੋਖਤ ਕਰਨੀ ਚਾਹੁੰਦੇ ਹੋ ਤਾਂ ਬਹੁਤ ਹੀ ਇਤਮਾਨਾਨ ਦੇ ਨਾਲ ਠੰਡੇ ਦਿਮਾਗ ਦੇ ਨਾਲ ਜਿਹੜਾ ਸੋਚ ਸਮਝ ਕੇ ਦੂਰ ਦੀ ਥੋੜ੍ਹੀ ਜਿਹੜੀ ਉਹ ਸੋਚ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਫੈਸਲਾ ਲਿਓ। ਜੇ ਤੁਹਾਡੇ ਲਈ ਫਾਇਦੇਮੰਦ ਆ ਜ਼ਰੂਰ ਤੁਸੀਂ ਕਰੋ, ਅਸੀਂ ਰੋਕਦੇ ਨਹੀਂ ਆ ਤੁਹਾਨੂੰ ਕੋਈ ਚੀਜ਼ ਜਿਹੜੀ ਉਹ ਕਰਨ ਤੋਂ, ਪਰ ਇਹ ਆ ਵੀ ਹਾਂ ਤੁਸੀਂ ਠੰਡੇ ਦਿਮਾਗ ਦੇ ਨਾਲ ਜਿਹੜਾ ਹੈ ਇਹਨੂੰ ਚੰਗੀ ਤਰੀਕੇ ਦੇ ਨਾਲ ਸੋਚ ਸਮਝ ਕੇ ਜਿਹੜਾ ਉਹ ਤੁਸੀਂ ਫੈਸਲਾ ਲਓ। ਇਕਨੋਮੀ ਦਾ ਯੂ ਨੈਵਰ ਨੋ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਕਿੱਦਾਂ ਆ। ਇਹ ਆંકੜੇ ਜਿਹੜੇ ਆ ਉਹ ਡਰਾਉਣੇ ਹੈਗੇ ਨੇ, ਇਹ ਐਵੇਂ ਕੋਈ ਝੂਠ ਜਿਹੜਾ ਆ ਇਹ ਬੋਲਣ ਵਾਲੀ ਗੱਲ ਨਹੀਂ ਹੈ, ਇਹਨੂੰ ਕੋਈ ਪੋਲਿਸ਼ ਕਰਕੇ ਦੱਸਣ ਦੀ ਗੱਲ ਨਹੀਂ ਆ। 32% GDP ਦਾ ਸੁੰਘਣਾ, ਓਵਰਆਲ 9.5% ਜਿਹੜੀ US ਦੀ ਇਕਨੋਮੀ ਦੇ ਵਿੱਚ ਘਾਟਾ ਹੋਣਾ ਜਿਹੜਾ ਉਹ ਛੋਟੀ ਹੋ ਜਾਣੀ ਆ। ਇੱਕ ਕੁਆਟਰ ਦੇ ਵਿੱਚ ਬਹੁਤ ਵੱਡੇ ਜਿਹੜੇ ਮਾਇਨੇ ਇਸ ਦੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਦਿਖ ਸਕਦੇ ਨੇ। ਸੋ ਬਹੁਤ ਸਾਰੇ ਜਿਹੜੇ ਇਕਨੋਮਿਸਟ ਆ ਉਹ ਕਹਿ ਰਹੇ ਆ ਵੀ ਇਹ 1-2 ਸਾਲ ਨਹੀਂ ਦਹਾਕੇ ਲੱਗ ਸਕਦੇ ਆ ਇਕਨੋਮੀ ਨੂੰ ਉੱਪਰ ਆਉਣ ਦੇ ਲਈ। ਸੋ ਇਹ ਪੂਰੀ ਵਰਲਡ ਓਵਰ ਜਿਹੜਾ ਹੈਗਾ ਆ ਇਹਦਾ ਇਫੈਕਟ ਹੋਣਾ ਆ। ਸਟਾਕ ਮਾਰਕੀਟ ਵੀ ਟੰਬਲ ਹੋਈ ਹੈ ਇਹਦੇ ਵੱਲ ਦੇਖਦੇ ਹੋਏ। ਡਾਓ ਜੋਨ ਇੰਡਸਟਰੀਅਲ 205 ਪੁਆਇੰਟ ਡਾਊਨ ਗਿਆ ਅਤੇ S&P ਇੰਡੈਕਸ 23 ਪੁਆਇੰਟ ਡਾਊਨ ਗਿਆ ਹੈਗਾ, ਜਿਹੜੀਆਂ ਇਹ ਨਵੀਆਂ ਰਿਪੋਰਟਸ ਆਈਆਂ ਹੈਗੀਆਂ। ਸੋ ਇਹਨੂੰ ਦੇਖਦੇ ਹੋਏ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਕੁਐਸਚਨ ਕੀਤਾ ਗਿਆ ਰਿਪੋਰਟਰਸ ਵੱਲੋਂ ਵੀ $1200 ਦੇ ਚੈੱਕ ਨੂੰ ਲੈ ਕੇ। ਉਹ ਕਹਿੰਦੇ ਵੀ ਹੋ ਸਕਦਾ ਵੀ $1200 ਤੋਂ ਵੱਧ ਦਾ ਵੀ ਅਮਾਊਂਟ ਦਿੱਤਾ ਜਾ ਸਕੇ, ਸਟਿਮੂਲਸ ਜਿਹੜਾ ਨਵਾਂ ਪੈਕੇਜ ਆਉਣਾ ਹੈਗਾ। ਸੋ ਇਹ ਬਹੁਤ, ਕਿਉਂਕਿ ਅਨਪ੍ਰੈਸੀਡੈਂਟਡ ਟਾਈਮਸ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਨਾ ਸੁਣੀਆਂ ਨਾ ਦੇਖੀਆਂ। ਜਿਹੜੇ ਲੋਕ ਲੰਮੇ ਸਮੇਂ ਦੇ ਇੱਥੋਂ ਰਹਿ ਰਹੇ ਆ, ਜਿਹੜਾ ਆਪਣਾ ਪੁਰਾਣਾ ਰਿਸੈਸ਼ਨ ਵੀ ਜਿਹੜੇ ਲੋਕਾਂ ਨੇ ਤਕਰੀਬਨ 10 ਸਾਲ ਪਹਿਲਾਂ ਦੇਖਿਆ ਸੀ, 12 ਸਾਲ ਪਹਿਲਾਂ ਦੇਖਿਆ ਸੀ, ਉਦੋਂ ਵੀ ਸ਼ਾਇਦ ਇੰਨੇ ਮਾੜੇ ਹਾਲਾਤ ਇੱਦਾਂ ਦੇ ਆંકੜਿਆਂ ਵਾਲੇ ਡਰਾਉਣੇ ਜ਼ਿਆਦਾ ਜਿਹੜੇ ਉਹ ਨਹੀਂ ਸੀ ਆ ਰਹੇ। ਫਿਰ .com ਬਸਟ ਵੀ ਲੋਕਾਂ ਨੇ ਜਿਹੜੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਸੀਗੀਆਂ। ਸੋ ਬਹੁਤ ਇਤਮਾਨਾਨ ਦੇ ਨਾਲ, ਧਿਆਨ ਦੇ ਨਾਲ, ਠੰਡੇ ਦਿਮਾਗ ਦੇ ਨਾਲ ਸੋਚ ਸਮਝ ਕੇ ਜਿਹੜਾ ਵੀ ਫੈਸਲਾ ਕਿਸੇ ਨੇ ਜਿਹੜਾ ਹੁਣ ਲੈਣਾ ਆ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਲਿਆ ਜਾਵੇ। ਸੋ ਜਿੱਥੇ ਜਿੱਥੇ ਟਿਕੇ ਆ ਇੱਕ ਹਿਸਾਬ ਦੇ ਨਾਲ ਇਹ ਆ ਵੀ ਭਾਈ ਆਪਣੇ ਪੈਰ ਜਮਾ ਕੇ ਰੱਖੋ, ਵੀ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਸੇਵਿੰਗ ਰੱਖਣੀ ਚਾਹੀਦੀ, ਸੇਵਿੰਗ ਦੇ ਵੱਲ ਜਿਹੜਾ ਧਿਆਨ ਰੱਖੋ। ਅਤੇ ਬਾਕੀ ਹੁਣ ਅਰਦਾਸ ਕਰਦੇ ਹਾਂ ਵੀ ਇਹ ਜਿਹੜੀ ਮਹਾਂਮਾਰੀ ਉਹ ਜਲਦੀ ਜਿਹੜੀ ਉਹ ਜਾਵੇ, ਸਮੱਸਿਆ ਜਿਹੜੀ ਇਹ ਗਲੋਂ ਲੱਥੇ ਅਤੇ ਫਿਰ ਜਿਹੜੀ ਅਰਥਚਾਰਾ ਆ ਮੁੜ ਦੁਬਾਰਾ ਉਸ ਦੇ ਵਿੱਚ ਜਿਹੜੀ ਜਾਨ ਆ ਉਹ ਆ ਸਕੇ। ਫਲੋਰੀਡਾ ਦੀ ਹੈਲਥ ਡਿਪਾਰਟਮੈਂਟ ਨੇ ਅੱਜ ਅਨਾਊਂਸ ਕੀਤਾ ਵੀ ਇੱਕ ਦਿਨ ਦੇ ਵਿੱਚ ਇਕੱਲੇ ਕੱਲ੍ਹ ਦੇ ਵਿੱਚ 9956 ਨਵੇਂ ਕੇਸ ਕਰੋਨਾ ਵਾਇਰਸ ਦੇ ਆਏ ਆ ਅਤੇ 253 ਮੌਤਾਂ ਜਿਹੜੀਆਂ ਫਲੋਰੀਡਾ ਸਟੇਟ 'ਚ ਇੱਕ ਦਿਨ ਦੇ ਵਿੱਚ ਹੋਈਆਂ ਹੈਗੀਆਂ ਜੀ। ਅਤੇ ਅਮਰੀਕਾ ਦੇ ਵਿੱਚ 1400 ਜਿਹੜੀਆਂ ਮੌਤਾਂ ਆ ਉਹ ਕੱਲ੍ਹ ਰਿਪੋਰਟ ਕੀਤੀਆਂ ਗਈਆਂ। ਕਹਿੰਦੇ ਤਕਰੀਬਨ ਇੱਕ ਮੌਤ 1 ਮਿੰਟ ਦੇ ਵਿੱਚ ਹੈਗੀ ਆ। ਕੱਲ੍ਹ ਆਪਣੇ ਜਿਹੜੇ ਡਾਕਟਰਸ ਦੇ ਨਾਲ ਗੱਲਬਾਤ ਆ ਜੇ ਸੁਣੀ ਹੋਣੀ ਆ, ਜਿਹੜੀ ਰਾਤ ਨੂੰ 8:30 ਵਜੇ ਸੀ। ਜੇ ਕੋਈ ਮਿਸ ਕਰ ਗਿਆ ਹੈ ਤਾਂ ਉਹਨਾਂ ਦੀ ਗੱਲਬਾਤ ਜਿਹੜੀ ਉਹ ਫਿਰ ਤੁਸੀਂ ਜਿਹੜਾ ਸੁਣ ਸਕਦੇ ਹੋ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਜਾ ਕੇ, ਉਹ ਵੀਡੀਓ ਜਿਹੜੀ ਉਹ ਬਣਾਈ ਹੋਈ ਆ। ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਮਾਹਰ ਡਾਕਟਰ ਜਗਰਾਜ ਨਿੱਜਰ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ। ਅਤੇ ਨਾਲ ਹੀ ਕਰੋਨਾ ਵਾਇਰਸ ਦੇ ਇੱਕ ਜਿਹੜੇ ਪੇਸ਼ੈਂਟ COVID-19 ਦੀ ਪੇਸ਼ੈਂਟ ਆ ਉਹਨਾਂ ਨੇ ਵੀ ਆਪਣਾ ਜਿਹੜਾ ਆ ਨਿੱਜੀ ਜਿਹੜਾ ਉਹ ਦੱਸਿਆ ਵੀ ਕੀ ਉਹਨਾਂ ਨੇ ਕੀਤਾ, ਕਿੱਦਾਂ ਇਸ ਦੇ ਵਿੱਚੋਂ ਉਹ ਨਿਕਲ ਕੇ ਆਏ ਹੈਗੇ ਆ। ਅਤੇ ਉੱਦਾਂ ਜਿਹੜਾ ਹਰਜੋਤ ਸਿੰਘ ਜੀ ਤੁਸੀਂ ਸਟਿਮੂਲਸ ਪੈਕੇਜ ਦੀ ਜਿਹੜੀ ਗੱਲ ਕਰ ਰਹੇ ਆ, ਰਾਸ਼ਟਰਪਤੀ ਟਰੰਪ ਨੇ ਤਾਂ ਉਸ ਪਾਸੇ ਨੂੰ ਆਖਿਆ, ਪਰ ਕਾਂਗਰਸ ਕਹਿੰਦੇ ਆ ਨੋਵੇਅਰ ਨੀਅਰ ਕਲੋਜ਼ਿੰਗ ਦਾ ਡੀਲ, ਵੀ ਇਹ ਇਸ ਟਾਈਮ ਬੜੇ ਦੂਰ ਹੈਗੀ ਆ ਡੀਲ ਜਿਹੜੀ ਆ ਉਹ ਹੋਣੀ ਆ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਸੀਗਾ ਵੀ ਜਿਹੜੇ ਸ਼ਾਰਟ ਟਰਮ ਫਿਕਸ ਜਿਹੜਾ ਆ ਇਹਨਾਂ ਜਿਹੜੀਆਂ ਮੁੱਖ ਚੀਜ਼ਾਂ ਨੂੰ, ਮੋਰਟੋਰੀਅਮ ਇਵਿਕਸ਼ਨ ਦੇ ਨੂੰ ਲੈ ਕੇ, ਅਨਇੰਪਲੋਇਮੈਂਟ ਉਸ ਨੂੰ ਲੈ ਕੇ ਜਿਹੜਾ ਆ ਉਹ ਕਰਨਾ ਪੈਣਾ ਆ। ਹਾਲ ਦੀ ਘੜੀ ਜਿਹੜਾ ਇਹ ਪੈਕੇਜ ਆ, ਬਿੱਲ ਆ, ਉਹ ਵੇਟ ਕਰ ਸਕਦਾ ਹੈਗਾ ਆ ਜੀ। ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੁਝ ਸਮਾਂ ਪਹਿਲਾਂ ਅੱਜ ਸੈਨ ਫਰਨਾਂਡੋ ਵੈਲੀ ਜਿਹੜੀ ਆ ਉੱਥੇ ਭੂਚਾਲ ਆਇਆ ਹੈਗਾ। 4.2 ਦੀ ਸਕੇਲ ਦੇ ਉੱਤੇ ਅਰਥਕੁਏਕ ਸਦਰਨ ਕੈਲੀਫੋਰਨੀਆ 'ਚ ਆਇਆ। ਸੈਨ ਫਰਨਾਂਡੋ ਵੈਲੀ ਦੇ ਵਿੱਚ 4:30 ਵਜੇ ਦੇ ਕਰੀਬ। ਕਹਿੰਦੇ ਵੀ ਇਹ ਸੇਮ ਏਰੀਆ ਹੈਗਾ ਜਿੱਥੇ ਜਦੋਂ ਪਿਛਲੀ ਵਾਰੀ ਨਾਰਥ ਰੇਜ ਦਾ 1994 ਦੇ ਵਿੱਚ ਭੂਚਾਲ ਆਇਆ ਸੀ ਅਤੇ 1971 ਦੇ ਵਿੱਚ ਸਿਲਮਰ ਭੂਚਾਲ ਆਇਆ ਸੀ। ਡਾਕਟਰ ਲੂਸੀ ਜੂਨਸ ਜਿਹੜੇ US ਜੀਓਲੋਜੀਕਲ ਸਰਵੇ ਤੋਂ ਹੈਗੇ, ਉਹਨਾਂ ਨੇ ਦੱਸਿਆ ਜੀ। ਅੱਜ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਜਿਹੜੀਆਂ ਇਲੈਕਸ਼ਨਸ ਆ ਉਸ ਨੂੰ ਡਿਲੇ ਕਰਨ ਦੀ ਇੱਕ ਜਿਹੜੀ ਮਾੜਾ ਜਿਹਾ ਕਹਿ ਲਓ ਵੀ ਗੱਲ ਨੂੰ ਜਿਹੜਾ ਉਹ ਅੱਗੇ ਕੀਤਾ ਹੈਗਾ ਆ। ਕਹਿੰਦੇ ਵੀ ਜਿਹੜਾ ਯੂਨੀਵਰਸਲ ਉਹਨਾਂ ਦੀ ਜਿਹੜੀ ਟਵੀਟ ਆ ਉਹ ਕਹਿੰਦੇ ਵੀ ਵਿਦ ਯੂਨੀਵਰਸਲ ਮੇਲ ਇਨ ਵੋਟਿੰਗ ਨਾਟ ਐਬਸੈਂਟੀ ਵੋਟਿੰਗ ਵਿਚ ਇਜ਼ ਗੁੱਡ 2020 will be the most inaccurate and fraudulent election in history. It will be great embarrassment to USA. Delay the election until people can properly, securely, safely
ਵੋਟ। ਸੋ ਉਹਨਾਂ ਨੇ ਇਹ ਕਹਿਣ ਦਾ ਜਿਹੜਾ ਯਤਨ ਕੀਤਾ ਵੀ ਜਿਹੜਾ ਮੇਲ ਇਨ ਵੋਟਿੰਗ ਆ ਉਹ ਇਨਐਕੂਰੇਟ ਆ ਅਤੇ ਫਰੋਡੂਲੈਂਟ ਜਿਹੜੀ ਉਹ ਹੋ ਸਕਦੀ ਆ, ਅਤੇ ਇਹਦੇ ਕਰਕੇ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਹੀ ਮਨ ਦੀ ਉਹਨਾਂ ਦੀ ਇਹ ਗੱਲ ਹੈਗੀ ਆ ਵੀ ਜਿਹੜਾ ਮੇਲ ਇਨ ਜਿਹੜੀ ਬੈਲਟ ਆ ਉਹ ਜਿਹੜੇ ਉਹ ਨਹੀਂ ਜਾਣੇ ਚਾਹੀਦੇ। ਅਤੇ ਜੇ ਆਪਾਂ ਇਲੈਕਸ਼ਨ ਡਿਲੇ ਕਰ ਦਈਏ ਵੀ ਇਹਦੇ ਕਰਕੇ ਉਹਨਾਂ ਨੂੰ ਇਹ ਡਰ ਆ ਵੀ ਸ਼ਾਇਦ, ਕਿਉਂਕਿ ਹੁਣ ਇਸ ਟਾਈਮ ਜਿਹੜੇ ਆંકੜੇ ਆ ਰਹੇ ਆ ਵੱਖ-ਵੱਖ ਪੋਲਸ ਜਿਹੜੀਆਂ ਆ ਰਹੀਆਂ ਉਹਨਾਂ ਵਿੱਚ ਜਿਹੜੇ ਕਾਫੀ ਜ਼ਿਆਦਾ ਫਰਕ ਇਹਨਾਂ ਦੇ ਅਤੇ ਜੋ ਬਾਈਡਨ ਦੇ ਦਰਮਿਆਨ ਜਿਹੜਾ ਉਹ ਆਉਂਦਾ ਜਾ ਰਿਹਾ ਹੈਗਾ ਆ। ਉੱਦਾਂ ਦੱਸਦੇ ਜਾਈਏ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਇਹ 1945 ਦਾ ਇੱਕ ਫੈਡਰਲ ਕਾਨੂੰਨ ਹੈਗਾ ਆ, ਅਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਆ ਵੀ ਦ ਫਸਟ ਟਿਊਜ਼ਡੇ ਆਫਟਰ ਦ ਫਸਟ ਮੰਡੇ ਇਨ ਨਵੰਬਰ ਜਿਹੜੀਆਂ ਫੈਡਰਲ ਇਲੈਕਸ਼ਨ ਜਿਹੜੀਆਂ ਆ ਉਹ ਹੋਣਗੀਆਂ। ਅਤੇ ਕਹਿੰਦੇ ਵੀ ਜੇ ਇਹ ਇਲੈਕਸ਼ਨ ਡੇਟ ਨੂੰ ਜਾਂ ਡੇ ਨੂੰ ਇਹ ਚੇਂਜ ਕਰਨਾ ਚਾਹੁੰਦੇ ਆ ਅਤੇ ਲਾਅ ਨੂੰ ਜਿਹੜਾ ਉਹ ਚੇਂਜ ਕਰਨਾ ਪੈਣਾ ਆ। ਲਾਅ ਨੂੰ ਚੇਂਜ ਕਰਨ ਦੇ ਲਈ ਉਹ ਸਾਰਾ ਕੁਝ ਕਾਂਗਰਸ ਦੇ ਜ਼ਰੀਏ ਹੀ ਜਿਹੜਾ ਹੋਣਾ ਆ। ਕਾਂਗਰਸ ਦੇ ਵਿੱਚ ਇੱਕ ਪਾਸੇ ਤਾਂ ਸੈਨੇਟ ਦੀ ਜਿਹੜੀ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਟੀ ਹੈਗੀ ਆ, ਦੂਜੇ ਪਾਸੇ ਡੈਮੋਕ੍ਰੇਟਸ ਦੀ ਮੈਜੋਰਟੀ ਆ। ਸੋ ਕਹਿੰਦੇ ਵੀ ਇਹ ਨਾਮੁਮਕਿਨ ਜਿਹੀ ਹਾਲ ਦੀ ਘੜੀ ਜਿਹੜੀ ਇਹ ਸੰਭਾਵਨਾ ਹੈਗੀ ਆ ਵੀ ਇਲੈਕਸ਼ਨ ਡੇਟ ਜਿਹੜੀ ਆ ਉਹ ਚੇਂਜ ਹੋ ਸਕੇ। ਹੁਣ ਦੇਖਦੇ ਹਾਂ ਵੀ ਇਸ ਨੂੰ ਲੈ ਕੇ ਜਿਹੜਾ ਉਹ ਕੀ ਬਣਦਾ। ਬਹੁਤ ਸਾਰੇ ਜਿਹੜੇ ਕੌਨਸਟੀਟਿਊਸ਼ਨਲ ਲਾਅ ਪ੍ਰੋਫੈਸਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਰਾਸ਼ਟਰਪਤੀ ਦੇ ਅਖਤਿਆਰ ਦੇ ਵਿੱਚ ਇਹ ਨਹੀਂ ਆਉਂਦਾ ਵੀ ਉਹ ਇਲੈਕਸ਼ਨ ਡੇ ਜਾਂ ਇਲੈਕਸ਼ਨ ਡੇਟ ਨੂੰ ਜਿਹੜਾ ਆ ਉਹ ਚੇਂਜ ਕਰ ਸਕਣ। ਬਾਕੀ ਨਵੰਬਰ ਤੱਕ ਕਿੱਦਾਂ ਦੇ ਹਾਲਾਤ ਜਿਹੜੇ ਹੋਣਗੇ ਇਹ ਤਾਂ ਜਿਹੜੇ ਆ ਉਹ ਭਵਿੱਖ ਦੇ ਗਰਭ ਦੇ ਵਿੱਚ ਜੀ। ਇਸ ਬਿਆਨ ਤੋਂ ਬਾਅਦ ਜਿਮ ਕ੍ਰੈਮਰ ਇੱਕ ਜਿਹੜੇ CNBC ਦੇ ਉੱਤੇ ਫਾਈਨੈਂਸ਼ੀਅਲ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ, ਉਹਨਾਂ ਨੇ ਕਿਹਾ ਵੀ ਇਹ ਸਟਾਕ ਮਾਰਕੀਟ ਨੂੰ ਕਾਫੀ ਬਿਆਨ ਅਫੈਕਟ ਕਰ ਸਕਦਾ ਹੈਗਾ। ਸਟਾਕ ਮਾਰਕੀਟ ਦਾ ਬਾਅਦ ਦੀਆਂ ਗੱਲਾਂ, ਡੈਮੋਕ੍ਰੇਸੀ ਨੂੰ ਜਿਹੜਾ ਆ ਵੀ ਦੇਖੋ ਵੀ ਕੌਣ ਪ੍ਰੈਜ਼ੀਡੈਂਟ ਰਹੂਗਾ ਕੌਣ ਨਹੀਂ ਰਹੂਗਾ ਇਹਦੇ ਉੱਤੇ ਜਿਹੜਾ ਵੱਡਾ ਸਵਾਲ ਆ। ਜੇ ਇਲੈਕਸ਼ਨ ਡਿਲੇ ਹੁੰਦੀ ਆ ਤਾਂ ਮਤਲਬ ਇਹਨਾਂ ਦੀ ਟਰਮ ਐਕਸਟੈਂਡ ਹੁੰਦੀ ਆ। ਕਈ ਜਣੇ ਤਾਂ ਇਹ ਵੀ ਕਹਿਣਗੇ ਵੀ ਜਦੋਂ ਕੋਈ ਬੰਦਾ ਡੁੱਬ ਰਿਹਾ ਹੁੰਦਾ ਅਖੀਰਲੇ ਜਦੋਂ ਫੜਫੜਾ ਰਿਹਾ ਹੁੰਦਾ ਵੀ ਹੱਥ ਪੈਰ ਜਿਹੜਾ ਆ ਉਹ ਮਾਰਨ ਦੀਆਂ ਜਿਹੜੀਆਂ ਗੱਲਾਂ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਇਹ ਵੱਡਾ ਜਿਹੜਾ ਸੰਵਿਧਾਨਿਕ ਮਸਲਾ ਜਿਹੜਾ ਇਹ ਇਸ ਟਾਈਮ ਬਣ ਗਿਆ ਵੀ ਸੰਵਿਧਾਨ ਨੂੰ ਕੀ ਪ੍ਰੈਜ਼ੀਡੈਂਟ ਆਪਣੀ ਮਰਜ਼ੀ ਦੇ ਨਾਲ ਚੇਂਜ ਕਰਨ ਦੀ ਗੱਲ ਜਿਹੜੀ ਉਹ ਕਰ ਸਕਦੇ ਆ। ਚੇਂਜ ਹੁੰਦੇ ਰਹੇ ਆ ਸੰਵਿਧਾਨ ਦੇ ਵਿੱਚ, ਨਵੀਆਂ ਅਮੈਂਡਮੈਂਟਸ ਜਿਹੜੀਆਂ ਆ ਉਹ ਹੁੰਦੀਆਂ ਰਹੀਆਂ ਆ, ਪਰ ਕੀ ਇੱਕ ਜਿਹੜਾ ਬਣਿਆ ਹੋਇਆ ਕਾਨੂੰਨ ਆ ਉਸ ਨੂੰ ਇੱਦਾਂ ਚੇਂਜ ਕਰਨ ਦੇ ਵੱਲ ਨੂੰ ਆਉਣਗੇ ਜਾਂ ਨਹੀਂ। ਇਹ ਰਿਪਬਲਿਕਨਸ ਨੂੰ ਵੀ ਜਿਹੜਾ ਹੁਣ ਕਲੀਅਰ ਕਰਨਾ ਪਊਗਾ ਵੀ ਕੀ ਉਹ ਇਲੈਕਸ਼ਨ ਦੇ ਵਿੱਚ ਡਿਲੇ ਇਸ ਨੂੰ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਨੇ। ਅਤੇ ਬਾਕੀ ਇਹ ਵੀ ਦੱਸਦੇ ਜਾਈਏ ਵੀ ਜਿਹੜਾ ਮੇਲ ਇਨ ਬੈਲਟ ਅਤੇ ਐਬਸੈਂਟੀ ਬੈਲਟ ਇਹ ਇੱਕੋ ਹੀ ਜਿਹੜੀ ਗੱਲ ਹੈਗੀ ਆ। ਖੁਦ ਆਪ ਰਾਸ਼ਟਰਪਤੀ ਟਰੰਪ ਜਿਹੜੇ ਮੇਲ ਇਨ ਬੈਲਟ ਐਬਸੈਂਟੀ ਬੈਲਟ ਜਿਹੜੀ ਆ ਉਸ ਦੀ ਵਰਤੋਂ ਉਹ ਕਰਦੇ ਰਹੇ ਨੇ। ਅਗਲੀ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੀ ਆ। ਅੱਜ ਨਿਊਯਾਰਕ ਦੇ ਵਿੱਚ ਇੱਕ ਜੱਜ ਨੇ ਜਿਹੜਾ ਪਬਲਿਕ ਚਾਰਜ ਵਾਲਾ ਰੂਲ ਸੀ ਉਹਨੂੰ ਲੈ ਕੇ ਇਹ ਕਹਿ ਦਿੱਤਾ ਵੀ ਪਬਲਿਕ ਚਾਰਜ ਦੇ ਬੇਸ ਦੇ ਉੱਤੇ ਕਿਸੇ ਦਾ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਨਹੀਂ ਰੋਕੀ ਜਾ ਸਕਦੀ। ਸੁਪਰੀਮ ਕੋਰਟ ਨੇ ਪਿੱਛੇ ਹਾਂ ਕਿਹਾ ਸੀ, ਪਰ ਉਸ ਟਾਈਮ 'ਤੇ ਕਿਹਾ ਸੀ ਜਦੋਂ ਪੈਂਡੇਮਿਕ ਕਰੋਨਾ ਵਾਇਰਸ ਦਾ ਸ਼ੁਰੂ ਨਹੀਂ ਹੋਇਆ ਸੀ। ਸੋ ਹੁਣ ਉਸ ਤੋਂ ਬਾਅਦ US ਡਿਸਟ੍ਰਿਕਟ ਕੋਰਟ ਮੈਨਹਟਨ ਜਿਹੜੀ ਆ ਉੱਥੇ ਕੇਸ ਨਿਊਯਾਰਕ ਸਟੇਟ ਵੱਲੋਂ ਲਾਇਆ ਗਿਆ ਸੀ। 1% ਦੇ ਕਰੀਬ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਅਸਰ ਪਿਆ ਸੀ। ਸੋ ਇਹਦੇ ਵਿੱਚ ਇਹ ਮੇਨ ਦੱਸਿਆ ਗਿਆ ਸੀ ਵੀ ਜੇ ਹੁਣ ਇੱਦਾਂ ਦੇ ਮਾਹੌਲ ਦੇ ਵਿੱਚ ਇੰਨੀ ਮਹਾਂਮਾਰੀ ਦੇ ਵਿੱਚ ਜੇ ਕੋਈ ਹੈਲਥ ਇੰਸ਼ੋਰੈਂਸ ਲੈਂਦਾ ਆ ਅਤੇ ਫਿਰ ਉਹਦਾ ਜੇ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਡਿਨਾਈ ਹੁੰਦੀ ਆ ਇਹ ਮਾੜੀ ਗੱਲ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਜੱਜ ਜਾਰਜ ਡੈਨੀਅਲਸ ਜਿਹੜੇ US ਡਿਸਟ੍ਰਿਕਟ ਕੋਰਟ ਮੈਨਹਟਨਸ ਆ ਉਹਨਾਂ ਨੇ ਟੈਂਪਰੇਰੀ ਇੰਜੰਕਸ਼ਨ ਇਹਦੇ ਉੱਤੇ ਲਾ ਦਿੱਤਾ ਆ ਵੀ ਇਸ ਪਬਲਿਕ ਚਾਰਜ ਦੇ ਬੇਸ ਦੇ ਉੱਤੇ ਡਿਨਾਈ ਨਹੀਂ ਕੀਤਾ ਜਾ ਸਕਦਾ। ਇਹਦੇ ਸੰਬੰਧ ਦੇ ਵਿੱਚ ਅੱਗੇ ਕੇਸ ਹੁਣ ਸੁਪਰੀਮ ਕੋਰਟ ਜਾਂ ਹੋਰ ਅੱਪਰ ਕੋਰਟ 'ਚ ਕਿੱਥੇ ਜਾਂਦਾ ਹੈ ਉਹ ਹਜੇ ਵਾਈਟ ਹਾਊਸ ਨੇ ਕੋਈ ਵੀ ਡਿਸਕਸ ਨਹੀਂ ਕੀਤਾ। ਜੀ ਜੀ, ਅਤੇ ਆਪਾਂ ਇੱਥੇ ਇੱਕ ਜਿਹੜੀ ਹਰਜੋਤ ਸਿੰਘ ਜੀ ਬ੍ਰੇਕ ਵੀ ਜਿਹੜੀ ਉਹ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਕਰਾਂਗੇ ਕੀ ਕੁਛ ਜਿਹੜਾ ਇਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅਤੇ ਆਪਣੇ ਨਾਲ ਜਿਹੜੇ ਰਮਨ ਸਿੰਘ ਜੀ ਜਿਹੜੇ ਉਹ ਜੁੜਨਗੇ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ।
ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਜ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ, ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। 4th of July ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ। ਸੋਫਾ, ਲਵ ਸੀਟ 4th of July ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ। ਫਰਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ 9165500758 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਜੀ SM ਚੱਲ ਰਿਹਾ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਾਂ ਜਿਹੜੀ ਹੁਣ ਟਰੱਕਿੰਗ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਜਿਹੜੀ ਉਹ ਕਰਾਂਗੇ ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਜੀ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੀ ਜਾਈਏ ਵੀ ਸਾਡੇ ਅੱਜ ਦੇ ਜਿਹੜੇ ਇਸ ਟਰੱਕਿੰਗ ਦੇ ਸੈਗਮੈਂਟ ਨੂੰ ਇਸ ਪ੍ਰੋਗਰਾਮ ਦੇ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ। ਜੇ ਤੁਸੀਂ ਡਰਾਈਵ ਵੈਨ ਜਾਂ ਰੀਫਰ ਟ੍ਰੇਲਰਸ ਜਿਹੜੇ ਉਹ ਬਾਏ ਕਰਨਾ ਚਾਹੁੰਦੇ ਹੋ, ਪੂਰੇ ਅਮਰੀਕਾ ਦੇ ਵਿੱਚ ਇਹ ਸੈਲ ਕਰਦੇ ਨੇ, ਡਿਲੀਵਰੀਜ਼ ਜਿਹੜੀਆਂ ਇਹ ਦਿੰਦੇ ਨੇ ਤੇ ਪੰਜਾਬੀ ਮੁੰਡੇ ਆਪਣੇ ਉੱਥੇ ਕੰਮ ਕਰਦੇ ਨੇ। ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੁੱਖੀ ਦਸਾਂਝ, ਦੀਪ ਸੰਘਾ, ਮੈਨੀ ਸਾਧਰਾ, ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਜਿਹੜਾ ਜੀ ਕਾਲ ਕਰੋ 1-888-381-5911 1-888-381-5911 ਦੇ ਉੱਤੇ ਜਿਹੜਾ ਜੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ। ਜੇ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰ ਜਿਹੜੇ ਉਹ ਬਾਏ ਕਰਨਾ ਚਾਹੁੰਦੇ ਹੋ, ਯੂਟਿਲਿਟੀ ਟ੍ਰੇਲਰ ਸੇਲਸ ਵਾਲਿਆਂ ਨੂੰ ਕੰਟੈਕਟ ਤੁਸੀਂ ਕਰੋ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹੁਣੇ ਮੈਨੂੰ ਇੱਕ ਜਿਹੜੇ ਆਪਣੇ ਕਨਵੀਨੀਅੰਸ ਸਟੋਰ ਤੋਂ ਕਾਲ ਆਈ ਆ ਬੇਕਰਸਫੀਲਡ ਦੇ ਇਲਾਕੇ 'ਚ। ਉਹਨਾਂ ਦੇ ਸਟੋਰ ਦੇ ਉੱਤੇ ਕਿਸੇ ਬਹਾਦਰ ਸਿੰਘ ਢਾਲੀਵਾਲ ਹੋਣਾ ਦਾ ਜਿਹੜਾ ਆ ਵਾਲਟ ਆ ਉਹ ਡਿੱਗਾ ਹੋਇਆ ਆ। ਉਹ ਉਹਨਾਂ ਨੂੰ ਮਿਲਿਆ ਆ। ਉਸ ਦੇ ਵਿੱਚ ਉਹਨਾਂ ਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਨਾਲ ਜਿਹੜੇ ਉਹਨਾਂ ਦੇ ਕ੍ਰੈਡਿਟ ਕਾਰਡ ਜੋ ਵੀ ਉਹਨਾਂ ਦੇ ਵਾਲਟ ਦੇ ਵਿੱਚ ਸਮੱਗਰੀ ਸੀਗੀ ਉਹ ਉਸ ਦੇ ਵਿੱਚ ਉੱਥੇ ਪਈ ਆ। ਸੋ ਜੇ ਬਹਾਦਰ ਸਿੰਘ ਢਾਲੀਵਾਲ ਜਾਂ ਉਹਨਾਂ ਦਾ ਕੋਈ ਜਾਣਕਾਰ ਇਸ ਟਾਈਮ ਸੁਣ ਰਿਹਾ ਆ ਤੇ ਜਾਂ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਤੇ ਉਹ ਰੇਡੀਓ ਦੇ ਉੱਤੇ ਕਾਲ ਕਰਕੇ ਉਹਨਾਂ ਦਾ ਕੰਟੈਕਟ ਨੰਬਰ ਜਿਹੜਾ ਆ ਉਹ ਲੈ ਲੈਣ ਤੇ ਬੇਕਰਸਫੀਲਡ ਦੇ ਵਿੱਚ ਉੱਥੇ ਕਨਵੀਨੀਅੰਸ ਸਟੋਰ ਦੇ ਉੱਤੇ ਜਿਹੜਾ ਆ ਉਹ ਇਸ ਟਾਈਮ ਉਹਨਾਂ ਦੇ ਕੋਲ ਪਿਆ ਹੋਇਆ ਆ। ਤੁਸੀਂ ਫਿਰ ਉੱਥੋਂ ਜਾ ਕੇ ਉਹਨਾਂ ਨੂੰ ਪਿਕ ਕਰ ਸਕਦੇ ਹੋ। ਤੇ ਇਹ ਬਹਾਦਰ ਸਿੰਘ ਢਾਲੀਵਾਲ ਜਿਹੜਾ ਉਹਨਾਂ ਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ ਉਹਨਾਂ ਦੇ ਜਿਹੜੇ ਕ੍ਰੈਡਿਟ ਕਾਰਡ ਵਗੈਰਾ ਆ ਉਹ ਵਾਲਟ ਦੇ ਵਿੱਚ ਜਿਹੜੇ ਉੱਥੋਂ ਉਹ ਡਿੱਗੇ ਆ ਵਾਲਟ ਸਮੇਤ। ਤੇ ਤੁਸੀਂ ਕੰਟੈਕਟ ਜਿਹੜਾ ਸਾਨੂੰ ਸਟੂਡੀਓ ਦੇ ਵਿੱਚ ਕਰ ਲਿਓ 4082725200 408-272-5200 ਤੇ ਕਾਲ ਕਰ ਲਿਓ ਤੇ ਫਿਰ ਅਸੀਂ ਤੁਹਾਡਾ ਉਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰਵਾ ਦੇਵਾਂਗੇ। ਜੀ ਰਮਨ ਜੀ, ਪਹਿਲੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਇੱਕ ਅੱਜ ਖਬਰ ਆ ਰਹੀ ਆ, ਭੁਪਿੰਦਰ ਸਿੰਘ ਨਾਮ ਦਾ ਇੱਕ ਟਰੱਕ ਡਰਾਈਵਰ ਯੋਲੋ ਕਾਉਂਟੀ ਦੇ ਵਿੱਚ ਆਪਣੇ ਜਿਹੜਾ ਟਮਾਟੋਜ਼ ਦਾ ਇੱਕ ਲੋਡ ਆ ਉਹ ਚੱਕਣ ਗਿਆ ਸੀ ਤੇ ਉਸ ਟਾਈਮ ਦੇ ਉੱਤੇ ਜਿਹੜਾ ਫੋਰਕਲਿਫਟ ਡਰਾਈਵਰ ਸੀ ਉਹਨੂੰ ਉਹ ਕਹਿ ਰਿਹਾ ਸੀ ਵੀ ਇੱਥੇ ਕਰਕੇ ਪੈਲਟਸ ਰੱਖੋ ਤਾਂ ਕਿ ਜਿਹੜਾ ਬੈਲੈਂਸ ਬਣਿਆ ਰਹੇ। ਤੇ ਕੀ ਹੋਇਆ ਵੀ ਫੋਰਕਲਿਫਟ ਡਰਾਈਵਰ ਬੈਕ ਕਰਦੇ ਨੇ ਉਹਦੀ ਲੱਤ ਦੇ ਉੱਤੇ ਜਿਹੜੀ ਆ ਫੋਰਕਲਿਫਟ ਚਾੜ ਦਿੱਤੀ ਸੀ ਤੇ ਉਹਦੀ ਲੱਤ ਜਿਹੜੀ ਫੇ ਇੱਕ ਤਰ੍ਹਾਂ ਨਾਲ ਕੰਮ ਕਰਨ ਤੋਂ ਬਿਨਾਂ ਹੀ ਰਹਿ ਗਈ। ਤੇ ਉਹ ਜਿਹੜਾ ਕੇਸ ਆ ਯੋਲੋ ਕਾਉਂਟੀ ਸੁਪੀਰੀਅਰ ਕੋਰਟ ਚੱਲ ਰਿਹਾ ਸੀ, ਉਹਨੂੰ ਪਹਿਲਾਂ $10.5 ਮਿਲੀਅਨ ਦਾ ਯੂਰੀ ਨੇ ਅਵਾਰਡ ਦਿੱਤਾ ਤੇ ਬਾਅਦ ਦੇ ਵਿੱਚ ਜੱਜ ਨੇ ਉਹਨੂੰ ਘਟਾ ਕੇ 8 ਮਿਲੀਅਨ ਦਾ ਦੇ ਦਿੱਤਾ, ਜਿਸ 'ਚ ਜੱਜ ਨੇ ਇਹ ਕਿਹਾ ਸੀ ਵੀ 25% ਫਾਲਟ ਜਿਹੜਾ ਆ ਡਰਾਈਵਰ ਦਾ ਵੀ ਹੈਗਾ ਆ। ਸੋ ਇਹ ਅੱਜ ਇੱਕ ਨਿਊਜ਼ ਆ ਰਹੀ ਹੈਗੀ ਆ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਜੀ, ਇਹਦੇ ਬਾਰੇ ਪਤਾ ਤੁਹਾਨੂੰ ਕੁਛ ਇਸ ਖਬਰ ਦਾ? ਵੈਸੇ ਤੁਹਾਡੇ ਕੋਲੋਂ ਮੈਂ ਸੁਣੀ ਹੈ ਲੇਕਿਨ ਮੈਂ ਇਹਦੇ ਬਾਰੇ ਨਹੀਂ ਅਜੇ ਪਤਾ ਮੈਨੂੰ। ਪਰ ਇੱਕ ਗੱਲ ਇੱਥੇ ਬਿਲਕੁਲ ਜ਼ਰੂਰੀ ਹੈਗੀ ਆ ਕਿ ਜਦੋਂ ਕੋਈ ਇੱਦਾਂ ਦਾ ਕੇਸ ਹੁੰਦਾ ਹੈ ਜਾਂ ਜਿਹੜਾ ਡਰਾਈਵਰ ਹੈਗਾ ਆ ਉਹ ਜਦੋਂ ਡਾਕ 'ਤੇ ਜਾਂਦਾ ਹੈ ਜਾਂ ਡਾਕ 'ਤੇ ਕੰਮ ਕਰਵਾਉਂਦਾ ਆ ਤੇ ਮੇਕ ਸ਼ੋਰ ਆਪਣੀ ਸੇਫਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਆਪਣੀ ਸੇਫਟੀ ਵੈਸਟ ਪਾ ਕੇ ਜਾਣੀ ਬਹੁਤ ਜ਼ਰੂਰੀ ਆ ਔਰ ਕੋਸ਼ਿਸ਼ ਕਰੋ ਬਈ ਜਿੰਨਾ ਤੁਸੀਂ ਉੱਤੋਂ ਸਟੇ ਕਲੀਅਰ ਹੋ ਸਕਦੇ। ਮੋਸਟਲੀ ਜਿੰਨੇ ਵੀ ਵੇਅਰ ਹਾਊਸ ਹੈਗੇ ਆ ਉਹਨਾਂ ਦੇ ਵਿੱਚ ਦੱਸਿਆ ਗਿਆ ਹੁੰਦਾ ਕਿ ਤੁਸੀਂ ਐਸ ਯੈਲੋ ਲਾਈਨ ਤੋਂ ਅੱਗੇ ਨਹੀਂ ਆ ਸਕਦੇ ਜਾਂ ਤੁਸੀਂ ਟਰੱਕ 'ਚ ਨਹੀਂ ਜਾ ਸਕਦੇ। ਆਬਵੀਅਸਲੀ ਇਹ ਜਿਹੜਾ ਆ ਕਿ ਉਹ ਕਿਤੇ ਨਾ ਕਿਤੇ ਕੋਈ ਗਾਈਡੈਂਸ ਜਿਹੜੀ ਫੋਲੋ ਨਹੀਂ ਕੀਤੀ ਗਈ ਤੇ ਉਹਦਾ ਨਤੀਜਾ ਹੋਇਆ। ਤੇ ਡੈਫੀਨੇਟਲੀ ਇਸੇ ਚੀਜ਼ ਨੂੰ ਮੇਰੇ ਖਿਆਲ ਇਸ ਚੀਜ਼ ਲਈ ਵੀ ਇਹ ਬਹੁਤ ਇੰਪੋਰਟੈਂਟ ਹੈਗਾ ਕਿ ਜਿਹੜੀ ਵਰਕਰਸ ਕੰਪ ਹੈਗੀ ਆ ਇੰਸ਼ੋਰੈਂਸ ਹੈਗੀ ਆ ਉਹ ਬਹੁਤ ਜ਼ਿਆਦਾ ਗਾਂ ਦੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰੀ ਹੁੰਦੀ ਜਾ ਰਹੀ ਆ। ਸੋ ਡੈਫੀਨੇਟਲੀ ਇਸ ਕੇਸ ਦੇ ਬਾਰੇ ਦੇ ਵਿੱਚ ਮੈਂ ਅਜੇ ਤੇ ਨਹੀਂ ਪੜ੍ਹਿਆ ਲੇਕਿਨ ਜਦੋਂ ਪੜਾਂਗਾ ਫਿਰ ਅੱਜ ਦੀ ਨਿਊਜ਼ ਆ ਇਹ ਮੈਂ ਸ਼ੇਅਰ ਕਰ ਦੂੰਗਾ। ਕੈਪੇ ਇਨਕਾਰਪੋਰੇਸ਼ਨ ਨਾਮ ਦੀ ਕੰਪਨੀ ਸੀ। ਸੋ ਇਹ ਭੁਪਿੰਦਰ ਸਿੰਘ ਜਿਹੜਾ ਡਰਾਈਵਰ ਸੀ 2016 ਦੇ ਵਿੱਚ ਅਮਰੀਕਾ ਆਇਆ ਸੀ। ਉਹ ਕਹਿੰਦੇ ਪਈ ਲੱਤ ਉਹਦੀ ਜਿਹੜੀ ਆ ਉਹਦੇ ਐਂਪੂਟੇਟ ਕਰਨੀ ਪਈ ਹੈਗੀ ਆ, ਪਰ ਉਹ ਕਹਿੰਦਾ ਵੀ ਮੈਂ ਖੁਦ ਹੁਣ ਡਿਸਪੈਚਿੰਗ ਜ਼ਰੂਰ ਕਰੂੰਗਾ ਪਰ ਕਿਉਂਕਿ ਉਹ ਡਰਾਈਵਰ ਕਦੇ ਨਹੀਂ ਕਰ ਸਕਦਾ ਉਹਦੇ ਬੇਸ ਦੇ ਉੱਤੇ ਜਿਹੜਾ ਐਡਾ ਵੱਡਾ ਅਵਾਰਡ ਆ ਯੂਰੀ ਵੱਲੋਂ ਦਿੱਤਾ ਗਿਆ। ਬਿਲਕੁਲ 21 ਜੁਲਾਈ 2017 ਦੇ ਵਿੱਚ ਇਹ ਦੁਰਘਟਨਾ ਵਾਪਰੀ ਸੀ। ਉਸ ਟਾਈਮ ਇਸ ਦੀ ਜਿਹੜੀ 37 ਸਾਲ ਉਮਰ ਸੀਗੀ। ਜਿਹੜੀ ਕਾਪੇ ਫਰੂਟਸ ਐਂਡ ਵੈਜੀਟੇਬਲ ਤੇ ਫਾਰਮ ਫਰੈਸ਼ ਉਹਨਾਂ ਦੇ ਉੱਥੇ ਜਿਹੜੀ ਇਹ ਘਟਨਾ ਉਹਨਾਂ ਦੇ ਵੇਅਰ ਹਾਊਸ ਦੇ ਵਿੱਚ ਇਹ ਵਾਪਰੀ ਸੀਗੀ। ਸੋ ਚਲੋ ਹੁਣ ਐਟਲੀਸਟ ਜਿਹੜਾ ਉਹਨਾਂ ਨੂੰ ਜੀਵਨ ਜਿਹੜਾ ਗੁਜ਼ਰ ਬਸਰ ਕਰਨ ਦੇ ਲਈ ਰਾਹਤ ਤਾਂ ਜਿਹੜੀ ਮਿਲ ਗਈ ਆ, ਪਰ ਜਿੱਦਾਂ ਰਮਨ ਜੀ ਨੇ ਦੱਸਿਆ ਵੀ ਭਾਈ ਧਿਆਨ ਜਿਹੜਾ ਉਹ ਬਹੁਤ ਜ਼ਰੂਰੀ ਰੱਖਣਾ ਜਿਹੜਾ ਉਹ ਚਾਹੀਦਾ ਆ। ਹਰ ਵਾਰੀ ਇੱਦਾਂ ਕੋਈ ਲੱਕੀ ਨਹੀਂ ਹੁੰਦਾ ਵੀ ਇਹ ਤੇ ਚਲੋ ਲੱਤ ਨੂੰ ਐਂਪੀਟਿਊਡ ਕਰਕੇ ਫਿਰ ਵੀ ਜੀਵਨ ਜਿਹੜਾ ਬਚ ਗਿਆ। ਕਈ ਦੀ ਐਕਸੀਡੈਂਟ ਇੰਨੇ ਭਿਆਨਕ ਹੁੰਦੇ ਆ ਜਾਨ ਜਿਹੜੀ ਉਹ ਚਲੇ ਜਾਂਦੀ ਆ। ਸੋ ਇੱਦਾਂ ਦੀ ਜਿਹੜੀ ਚੀਜ਼ ਆ ਉਹ ਨਹੀਂ ਨਾ ਹੀ ਵਾਪਰੇ ਤਾਂ ਜਿਹੜੀ ਉਹ ਚੰਗੀ ਗੱਲ ਆ।
ਤੇ ਹਰਜੋਤ ਜੀ। ਸਿੰਘ ਜੀ ਤੇ ਰਮਨ ਜੀ, ਆਪਾਂ ਜੇ ਐਕਸੀਡੈਂਟਸ ਦੀ ਗੱਲ ਕਰਦੇ ਜਾਈਏ, ਸੇਫਟੀ ਦੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਿਸ ਦੇ ਉੱਤੇ ਅੱਜ ਆਪਾਂ ਮੁੱਖ ਤੌਰ ਦੇ ਉੱਤੇ ਗੱਲ ਕਰਾਂਗੇ। ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਫਿਰ ਇਹ ਪ੍ਰਚਲਿਤ ਜਿਹੜੀਆਂ ਹੋ ਰਹੀਆਂ ਆ, ਤੇ ਅਫਸੋਸ ਵਾਲੀ ਗੱਲ ਆ ਵੀ ਇਹ ਕਿਉਂਕਿ ਆਪਣੀ ਕਮਿਊਨਿਟੀ ਦੇ ਨਾਲ ਆਪਣਾ ਜ਼ਿਆਦਾ ਸੰਬੰਧ ਆ, ਸੋ ਆਪਣੀ ਕਮਿਊਨਿਟੀ ਦੇ ਲੋਕਾਂ ਦੀਆਂ ਕਮਿਊਨਿਟੀਆਂ ਵੀਡੀਓਜ਼ ਦੇਖਣ ਨੂੰ ਆਪਾਂ ਨੂੰ ਜ਼ਿਆਦਾ ਹੀ ਮਿਲ ਰਹੀਆਂ ਆ ਵੀ ਜਿਹੜੇ ਡਰਾਈਵਰਸ ਆ, ਕਮਰਸ਼ੀਅਲ ਜਿਹੜੇ ਡਰਾਈਵ ਕਰ ਰਹੇ ਆ, ਵੱਡੇ ਟਰੱਕ, ਸੈਮੀ ਟਰੱਕਸ ਜਿਹੜੇ ਉਹ ਚਲਾ ਰਹੇ ਹੈਗੇ ਆ ਟ੍ਰੇਲਰ ਦੇ ਨਾਲ, ਜਾਂ ਉਹ ਤੋਂ ਬਗੈਰ ਵੀ ਚਾਹੇ ਹੋਣ, ਉਹ ਕੋਈ ਡਰਾਈਵਰ ਸੀਟ ਤੋਂ ਉੱਠ ਕੇ ਪਰੇ ਜਾ ਕੇ ਜਿਹੜਾ ਚੱਲਦੇ ਟਰੱਕ ਦੀ ਵੀਡੀਓ ਬਣਾ ਰਿਹਾ ਆ, ਕੋਈ ਉਸ ਦੇ ਉੱਤੇ ਜਿਹੜਾ ਉਹ ਪੱਬਾਂ ਭਾਰ ਬਹਿ ਕੇ ਜਿਹੜਾ ਆ ਉਹ ਵੀਡੀਓ ਜਿਹੜੀਆਂ ਉਹ ਬਣਾ ਕੇ ਸ਼ੋਅ ਕਰ ਰਿਹਾ ਆ। ਇਹ ਬਹੁਤ ਹੀ ਜ਼ਿਆਦਾ ਭੈੜਾ ਜਿਹੜਾ ਇਸ ਟਾਈਮ ਪ੍ਰਚਲਨ ਜਿਹੜਾ ਉਹ ਚੱਲਿਆ ਪਿਆ ਆ। ਟਿਕਟੌਕ ਦੇ ਉੱਤੇ ਫੋਲੋਵਰ ਬਣਾਉਣ ਦੇ ਲਈ, ਆਪਣੇ ਜਿਹੜੇ ਆ ਉਹ ਲਾਈਕਸ, ਸ਼ੇਅਰਸ ਜਿਹੜੀਆਂ ਉਹ ਚੀਜ਼ਾਂ ਨੂੰ ਵਧਾਉਣ ਦੇ ਲਈ ਇਹ ਜਿਹੜਾ ਕੰਮ ਜਿਹੜਾ ਕੀਤਾ ਜਾ ਰਿਹਾ, ਇਹ ਬਹੁਤ ਹੀ ਜ਼ਿਆਦਾ ਖਤਰਨਾਕ ਆ। ਅੱਗ ਦੇ ਨਾਲ ਖੇਡਣ ਵਾਲੀ ਜਿਹੜੀ ਇਹ ਸਿੱਧੀ ਜੀ ਗੱਲ ਆ। ਤੁਰਦਾ ਫਿਰਦੀ ਇਹ ਮਿਜ਼ਾਈਲ ਹੁੰਦੀ ਆ, ਇੰਨੇ ਹਜ਼ਾਰਾਂ ਹੀ ਪਾਊਂਡ ਜਿਹੜਾ ਉਹ ਭਾਰ ਆ। ਅਚਨਚੇਤੇ ਕੋਈ ਅੱਗੇ ਆ ਜਾਵੇ, ਕੁਛ ਹੋ ਜਾਵੇ ਤਾਂ ਕੰਟਰੋਲ ਕਿੱਦਾਂ ਹੋਊਗਾ, ਕਿੱਦਾਂ ਕਰੂੰਗੇ? ਤੇ ਅਜਿਹੇ ਮੇਰੇ ਹਿਸਾਬ ਦੇ ਨਾਲ ਜਿਹੜੇ ਡਰਾਈਵਰਸ ਆ, ਉਹਨਾਂ ਦੀ ਜਿਹੜੀ ਸ਼ਨਾਖਤ ਕਰਕੇ, ਉਹਨਾਂ ਨੂੰ ਆਈਡੀ ਕਰਕੇ, ਉਹਨਾਂ ਦੇ ਲਾਇਸੈਂਸ ਜਿਹੜੇ ਉਹ ਕੈਂਸਲ ਹੋਣੇ ਚਾਹੀਦੇ ਆ। ਵੀ ਇੱਕ ਤਾਂ ਆਪਣੀ ਉਹਨਾਂ ਨੂੰ ਜਾਣ ਦੀ ਪਰਵਾਹ ਨਹੀਂ, ਤੇ ਨਾਲ ਜਿਹੜੇ ਤੁਰੇ ਜਾਂਦੇ ਰੋਡ ਦੇ ਉੱਤੇ ਜਿਹੜੇ ਉਹਨਾਂ ਦੇ ਜਿਹੜੇ ਮੁਸਾਫਿਰ ਹੈਗੇ ਆ, ਉਹਨਾਂ ਦੀ ਵੀ ਜਾਣ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ। ਕੁਛ ਕੁ ਜਿਹੜੀਆਂ ਇਹ ਟਿਕਟੌਕ ਬਣਾਉਣ ਦੇ ਲਈ, ਫੇਸਬੁੱਕ ਦੇ ਲਈ, ਇਹ ਸਾਰੀਆਂ ਚੀਜ਼ਾਂ ਦੇ ਲਈ ਉਹਨਾਂ ਨੇ ਲੋਕਾਂ ਦੀ ਜਾਨ ਜਿਹੜੀ ਉਹ ਖਤਰੇ ਦੇ ਵਿੱਚ ਜਿਹੜੀ ਉਹ ਪਾਈ ਹੋਈ ਹੈਗੀ ਆ। ਬਿਲਕੁਲ, ਡੈਫੀਨੇਟਲੀ ਜੀ, ਇਹ ਬਹੁਤ ਹੀ ਮੰਦਭਾਗੀ ਘਟਨਾ ਆ, ਬਹੁਤ ਹੀ ਮਾੜੀ ਘਟਨਾ ਆ। ਇੱਕ ਤਾਂ ਗਲਤ ਕੰਮ ਕਰਨਾ, ਤੇ ਇੱਕ ਉਸ ਗਲਤ ਕੰਮ ਨੂੰ ਏਦਾਂ ਮਤਲਬ ਕਿ ਉਜਾਗਰ ਕਰਨਾ ਔਰ ਏਦਾਂ ਉਹਨੂੰ ਫੇਮਸ ਕਰਨਾ ਕਿ ਅਸੀਂ ਗਲਤ ਕੰਮ ਕਰ ਰਹੇ ਹਾਂ, ਕਿੱਡੀ ਕੁ ਵੱਡੀ ਬੇਵਕੂਫੀ ਹੋਊਗੀ। ਔਰ ਖਾਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਜਦੋਂ ਕਿਤੇ ਐਕਸੀਡੈਂਟ ਹੁੰਦੇ ਆ, ਤੇ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਹੈਗਾ, ਅਕਾਊਂਟਸ ਹੈਗੇ ਆ, ਉਹ ਸਾਰੇ ਦੇ ਸਾਰੇ ਜਿਹੜੀ ਆ ਇਨਵੈਸਟੀਗੇਟ ਹੁੰਦੇ ਆ। ਜੇ ਤੁਹਾਡੇ ਕਿਤੇ ਵੀ ਇੱਦਾਂ ਦਾ ਕੋਈ ਮਟੀਰੀਅਲ ਵਿੱਚ ਮਿਲ ਜਾਂਦਾ ਆ, ਜਾਂ ਤੁਸੀਂ ਇੱਦਾਂ ਕਰਦੇ ਕਿਤੇ ਮਿਲ ਜਾਂਦੇ ਆ, ਤੇ ਉਹਦਾ ਹੋ ਸਕਦਾ ਕਿ ਕਈ ਵਾਰੀ ਤੁਸੀਂ ਜਿੱਤੇ ਹੋਏ ਕੇਸ ਨੂੰ ਵੀ ਹਾਰ ਜਾਓ। ਸੋ ਇਹ ਜਿਹੜੀਆਂ ਬੇਵਕੂਫੀਆਂ ਆ, ਮੇਰੇ ਖਿਆਲ ਦੇ ਵਿੱਚ ਬਹੁਤ ਹੀ ਗਲਤ ਹੈਗੀਆਂ। ਔਰ ਇੰਨੀਆਂ ਕੁ ਮਤਲਬ ਮੈਨੂੰ ਵਰਡਸ ਨਹੀਂ ਮਿਲਦੇ ਇਹਨੂੰ ਡਿਸਕ੍ਰਾਈਬ ਕਰਨ ਨੂੰ ਕਿ ਕਿੱਦਾਂ ਇਹ ਮਤਲਬ ਕਿ ਕਿੰਨੀ ਕੁ ਮਤਲਬ ਕੀ ਅਕਲ ਬਹਾਦਰੀ ਵਾਲੀ ਕਿਹੜੀ ਗੱਲ ਇਹਦੇ ਵਿੱਚ, ਕਿਹੜੀ ਅਕਲਮੰਦੀ ਵਾਲੀ ਗੱਲ ਹੈ? ਤੇ ਜਿਹੜਾ ਟਰੱਕ ਹੈਗਾ, ਟਰੱਕ ਰਾਜਕਿਰਨ ਮੈਂ ਹੁਣ ਚਲਾਇਆ ਹੈਗਾ ਟਰੱਕ, 80,000 ਪਾਊਂਡ ਦਾ ਟਰੱਕ, ਜੇ ਤੁਹਾਡੇ ਕੋਲ ਇੱਕ ਸਿੰਗਲ, ਕਈ ਵਾਰੀ ਇੱਕ ਮਾੜਾ ਜਿਹਾ ਵੀ ਉਹਦਾ ਹਲਕਾ ਜਿਹਾ ਵੀ ਟੱਚ ਆ ਜਾਵੇ, ਹਿਲ ਜਾਵੇ, ਤੇ ਉਹ 70, 65, 70, 80 ਦੀ ਸਪੀਡ ਦੇ ਉੱਤੇ ਚਲਾਉਂਦੇ ਆ। ਉਹ ਕੰਟਰੋਲ ਕਰਨਾ ਔਖਾ ਹੈਗਾ। ਅਸੀਂ ਮਤਲਬ ਕਿ ਕਰਕੇ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਕਿ ਜਦੋਂ ਤੁਹਾਡਾ ਟਰੱਕ ਜਿਹੜਾ ਸਰਟਨ ਸਪੀਡ ਦੇ ਉੱਤੇ ਚਲਾ ਜਾਂਦਾ ਆ, ਉਸ ਤੋਂ ਬਾਅਦ ਉਹ ਟਰੱਕ ਜਿਹੜਾ ਆ ਉਹ ਪਰਮਾਤਮਾ ਦੇ ਸਹਾਰੇ ਹੀ ਆ ਜਾਂ ਤੁਹਾਡੀ ਅਕਲਮੰਦੀ ਦੇ ਸਹਾਰੇ ਆ। ਸੋ ਉਹ ਜੇ ਤੁਸੀਂ ਉਹਨੂੰ ਏਦਾਂ ਦੀਆਂ ਹਰਕਤਾਂ ਕਰੋਗੇ ਜਿਹੜੀਆਂ ਜਾਣ ਬੁੱਝ ਕੇ, ਮਤਲਬ ਆਈ ਡੋਂਟ ਨੋ, ਮਤਲਬ ਕਿ ਕੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਸ਼ਾਇਦ ਇਹ, ਮੇਰੇ ਖਿਆਲ ਇਹਨੂੰ ਲੱਗਦਾ ਵੀ ਜਾਂ ਤਾਂ ਇਹਨੂੰ ਉਹ ਜਿਹੜੀ ਟੂ ਸਿੰਪਲ ਵਾਲੀਆਂ ਕੰਪਨੀਆਂ ਇਹਨਾਂ ਨੂੰ ਹਾਇਰ ਕਰ ਲੈਣਾ। ਐਵੇਂ ਕਿਉਂ ਏਡੇ ਕੈਮਰੇ ਲਾਈ ਜਾਂਦੀਆਂ? ਇਹ ਬੰਦੇ ਤਾਂ ਆਪਣਾ ਉੱਦਾਂ ਹੀ ਸੀਟ ਤੇ ਬੈਠ ਕੇ ਟਰੱਕ ਆਟੋਨਮਸ ਕਰ ਦੇਣਗੇ। ਆਟੋਨਮਸ ਹੀ ਕੀਤਾ ਪਿਆ ਕਿ ਇਹਨਾਂ ਨੇ ਐਵੇਂ ਬਿਲੀਅਨਸ ਆਫ ਡਾਲਰ ਕੰਪਨੀਆਂ ਵੇਸਟ ਕਰੀ ਜਾਂਦੀਆਂ। ਦੋ ਚਾਰ ਇਦਾਂ ਦੇ ਹਾਇਰ ਕਰੋ। ਐਡੇ ਅਕਲਮੰਦ ਦੁਨੀਆ ਸਾਡੇ ਕੋਲ ਹੈਗੀ ਆ ਵੀ ਇਹਨਾਂ ਨੂੰ ਲੈ ਜਾਓ ਪਰੇ, ਉੱਥੇ ਕਰਾਓ ਇਹਨਾਂ ਦੇ ਕੋਲੋਂ 4 ਦਿਨ, ਜਦੋਂ ਇੱਕ ਵਾਰੀ ਦੋ ਵਾਰੀ ਡਿੱਗੇ ਮੁੜ ਕੇ ਆਪੇ ਸੁਸਤ ਆ ਜਾਊਗਾ, ਆਪੇ ਟਿਕਾਣੇ ਆ ਜਾਊਗਾ ਕੰਮ। ਫਿਰ ਦੇਖੋ ਮਾੜੀ ਗੱਲ ਇਹ ਆ ਇਸ ਦੇ ਵਿੱਚ ਹਰਜੋਤ ਜੀ, ਰਮਨ ਜੀ, ਵੀ ਬਾਅਦ ਚ ਜਦੋਂ ਰੱਬ ਨਾ ਕਰੇ ਐਕਸੀਡੈਂਟ ਹੁੰਦਾ ਤੇ ਫਿਰ ਲੋਕੀ ਕਹਿੰਦੇ ਵੀ ਇਹਨਾਂ ਦੇ ਲਈ ਫੰਡ ਰੇਜ਼ਿੰਗ ਕਰੋ, ਵੀ ਇਹਨਾਂ ਦੀ ਆਪਾਂ ਲਾਸ਼ ਉੱਥੇ ਵਾਪਸ ਲੈ ਕੇ ਜਿਵੇਂ ਸਾਨੂੰ ਸਿਫਾਰਸ਼ਾਂ ਆਉਂਦੀਆਂ ਜੀ ਭਾਜੀ, ਅਸੀਂ ਹਮੇਸ਼ਾ ਕਹਿੰਦੇ ਵੀ ਅਸੀਂ ਫੰਡ ਰੇਜ਼ਿੰਗ ਨਹੀਂ ਕਰਦੇ, ਫਿਰ ਬਾਰ-ਬਾਰ ਕਹਿੰਦੇ ਵੀ ਨਹੀਂ ਜੀ ਅਨਾਊਂਸ ਕਰੋ, ਗੋ ਫੰਡਮੀ ਵਾਲਾ ਪੇਜ ਸ਼ੇਅਰ ਕਰੋ। ਸੋ ਸਾਨੂੰ ਸਰੋਤਿਆਂ ਨੂੰ ਦੱਸਦੀ ਜਾਈਏ, ਸਾਡੇ ਫੇਸਬੁੱਕ ਦੇ ਉੱਤੇ ਸਾਨੂੰ ਇਹ ਵੀਡੀਓ ਭੇਜੀ ਗਈ, ਇੱਕ ਆਪਣਾ ਪੰਜਾਬੀ ਮੁੰਡਾ ਡਰਾਈਵਿੰਗ ਕਰ ਰਿਹਾ ਤੇ ਪੈਰਾਂ ਦੇ ਭਾਰ ਸੀਟ ਦੇ ਉੱਤੇ ਬੈਠਾ ਉਹ, ਹਨਾ, ਤੇ ਹਾਂਜੀ 60-70 ਮੀਲ ਦੀ ਸਪੀਡ ਤੇ ਉਹ ਜਾ ਰਿਹਾ, ਤੇ ਆਪ ਵੀ ਮਰਨਾ, ਕਿਸੇ ਹੋਰ ਨੂੰ ਵੀ ਮਾਰਨਾ। ਸੋ ਭਾਈ ਜਿੰਨੇ ਸੁਣਦੇ, ਜਿਹੜੇ ਡਰਾਈਵਰ ਉਹ ਤਾਂ ਸੁਣਦੇ ਆ, ਉਹਨਾਂ ਦੇ ਪਰਿਵਾਰ ਵਾਲੇ, ਹਸਬੈਂਡ, ਉਹਨਾਂ ਦੇ ਕਿਸੇ ਦੀ ਵਾਈਫ ਜਿਹੜੀਆਂ ਹੈਗੀਆਂ, ਭੈਣਾਂ ਆ, ਪੇਰੈਂਟਸ ਆ, ਭਾਈ ਆਪਣੇ ਜਿਹੜਾ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਇਸ ਇੰਡਸਟਰੀ 'ਚ ਹੈਗਾ, ਖਾਸ ਕਰਕੇ ਜੇ ਕੋਈ ਯੰਗ ਆ, ਉਹਨੂੰ ਬੰਦਿਆਂ ਵਾਂਗ ਸਮਝਾਓ ਵੀ ਭਾਈ ਇਹ ਬਹੁਤ ਗਲਤ ਕੰਮ ਆ, ਇਹ ਤਾਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਬੰਬ ਦੇ ਉੱਤੇ ਬੈਠੇ ਆ। ਬਿਲਕੁਲ ਜੀ, ਇਹ ਐਕਚੁਅਲੀ ਨਾ ਜਿਹੜੀ ਆਪਾਂ ਗੱਲ ਕਹਿੰਦੇ ਹਾਂ ਕਿ ਆਪਾਂ ਫਰੈਂਡਸ ਐਂਡ ਫੈਮਿਲੀ ਨੂੰ, ਜਾਂ ਖਾਸ ਕਰਕੇ ਫੈਮਿਲੀ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਕੋਲ ਕੁਛ ਕੁ ਕਾਲਸ ਐਸੀਆਂ ਆਈਆਂ ਹੈਗੀਆਂ ਜਿਹਦੇ ਵਿੱਚ ਕਿ ਫੈਮਿਲੀ ਨੂੰ
ਪਤਾ ਹੈਗਾ ਕਿ ਬੰਦਾ ਇਧਰ ਡਰੱਗ ਕਰਦਾ ਇਧਰ ਡਰਿੰਕ ਕਰਦਾ ਹੈ, ਡਰਿੰਕ ਕਰਕੇ ਚਲਾਉਂਦਾ ਆ, ਤੇ ਫੈਮਿਲੀ ਪੂਰੀ ਕੋਸ਼ਿਸ਼ ਇਹ ਕਰ ਰਹੀ ਆ ਕਿ ਕਿਸੇ ਤਰ੍ਹਾਂ ਉਹਦਾ ਲਾਇਸੈਂਸ ਕੈਂਸਲ ਨਾ ਹੋ ਜਾਵੇ। ਜੀ ਮਤਲਬ ਕਿ ਉਹਨੂੰ ਪੂਰਾ ਹੱਕ ਦੇ ਰਹੀ ਆ ਵੀ ਤੂੰ ਜੇ ਸ਼ਰਾਬ ਪੀ ਕੇ ਵੀ ਚਲਾਉਣਾ ਆ ਜਾਂ ਤੂੰ ਡਰੱਗ ਖਾ ਕੇ ਵੀ ਚਲਾਉਣਾ ਆ ਤੇ ਤੇਰਾ ਕਿਸੇ ਤਰ੍ਹਾਂ ਲਾਇਸੈਂਸ ਨਾ ਕੈਂਸਲ ਹੋ ਜਾਵੇ, ਮਤਲਬ ਕਿ ਲਾਇਸੈਂਸ ਕੈਂਸਲ ਹੋਣ ਤੋਂ ਬਚਾਇਆ ਜਾ ਸਕੇ ਤੈਨੂੰ। ਮਤਲਬ ਹੈਰਾਨੀ ਹੁੰਦੀ ਹੈ ਕਿ ਕਿੱਦਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ ਜਦੋਂ ਤੁਹਾਨੂੰ ਪਤਾ ਕਿ ਤੁਹਾਡਾ ਬੱਚਾ, ਤੁਹਾਡਾ ਹਸਬੈਂਡ, ਭਰਾ, ਭੈਣ ਜੋ ਵੀ ਆ ਬਾਹਰ ਉਹ ਸੜਕ ਦੇ ਉੱਤੇ ਟੋਟਲੀ ਇਲੀਗਲ ਐਕਟੀਵਿਟੀ ਕਰ ਰਿਹਾ, ਤੇ ਤੁਸੀਂ ਉਹਨੂੰ ਬਜਾਏ ਇਹਦੇ ਕਿ ਉਹਨੂੰ ਰੋਕਣ ਦੇ ਬਜਾਏ ਇਹਦੇ ਕਿ ਉਸ ਪੋਜ਼ਿਟਿਵ ਪਾਸੇ ਸਟੈਪ ਚੁੱਕਣ ਦੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਵੀ ਉਹ ਕਿਸੇ ਤਰ੍ਹਾਂ ਬਚ ਜਾਵੇ, ਕਿਸੇ ਤਰ੍ਹਾਂ ਉਹਦਾ ਲਾਇਸੈਂਸ ਬਚ ਜਾਵੇ, ਉਹ ਕੰਮ ਕਰਦਾ ਰਹੇ। ਉਹ ਕੰਮ ਤਾਂ ਕਰਦਾ ਰਹਿ ਜਾਊਗਾ, ਪਰ ਜੇ 4 ਬੰਦੇ ਨੂੰ ਬਾਹਰ ਕਿਤੇ ਨੂੰ ਮਾਰਤਾ ਠੋਕਤਾ ਫਿਰ ਕੀ ਕਰੋਗੇ? ਜੀ ਸੋ ਮੇਰੇ ਹਿਸਾਬ ਨਾਲ ਤਾਂ ਇਹ ਆ ਵੀ ਆਪਣੀ ਕਮਿਊਨਿਟੀ ਦਾ ਇੱਕ ਇਹ ਵੀ ਨੈਗੇਟਿਵ ਪੁਆਇੰਟ ਆ, ਜਿੱਦਾਂ ਆਪਾਂ ਮੰਡੇਰੇ 'ਚ ਖਬਰ ਸਾਂਝੀ ਕੀਤੀ ਸੀ, ਬੱਚਾ ਜਿਹੜਾ ਇੱਕ ਮਾਰਿਆ ਗਿਆ, ਆਪਣੇ ਫਿਰ ਇਨਵੋਲਵ ਨਹੀਂ ਹੁੰਦੇ ਹੈਗੇ, ਜਾਂਦੇ ਨਹੀਂ ਹੈਗੇ ਉੱਥੇ। ਜੇ ਤੁਸੀਂ ਦੇਖਦੇ ਹੈਗੇ ਆ ਤੇ ਰਿਪੋਰਟ ਜ਼ਰੂਰ ਕਰਨਾ ਚਾਹੀਦਾ, CHP ਨੂੰ ਕਾਲ ਕਰੋ, ਕੁਛ ਵੀ ਕੱਲ ਨੂੰ ਇਹ ਕਿਉਂਕਿ ਪੂਰੀ ਪੰਜਾਬੀ ਕਮਿਊਨਿਟੀ ਟਰੱਕਰਸ ਦੀ ਬਦਨਾਮੀ ਹੁੰਦੀ ਆ। ਤੁਸੀਂ ਬਾਹਰ ਕਮਿਊਨਿਟੀ ਵਾਲੇ ਫਿਰ ਸਾਰੇ ਜਣੇ ਆਪਣੇ ਕਹਿੰਦੇ ਆ ਨਾ ਵੀ ਉਹ ਯਾਰ ਆ ਤੇ ਇਦਾਂ ਦੇ ਆ, ਸਾਨੂੰ ਕਿਸੇ ਨੇ ਇਦਾਂ ਕਿਹਾ, ਉਹ ਅਜਿਹੇ ਲੋਕਾਂ ਕਰਕੇ ਆ। ਜਦੋਂ ਆਪਾਂ ਜਿਹੜੇ ਮਾੜੇ ਜਿਹੜੇ ਹੈਗੇ ਆ ਅਨਸਰ ਉਹਨਾਂ ਨੂੰ ਬਾਹਰ ਨਹੀਂ ਕਰਦੇ, ਆਪਣੀ ਜਿਹੜੀ ਇਸ ਇੰਡਸਟਰੀ ਨੂੰ ਜਿਹੜਾ ਉਹ ਕਲੀਨ ਅਪ ਨਹੀਂ ਕਰਦੇ, ਤੇ ਫਿਰ ਦੂਜਿਆਂ ਨੇ ਸਾਰਿਆਂ ਨੂੰ ਹੀ ਮਾੜਾ ਕਹਿਣਾ, ਕਿਉਂਕਿ ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਆ। ਉਹ ਅਜਿਹੇ ਲੋਕ ਉਹਨਾਂ ਨੇ 2-4 ਦੇਖੇ ਹੁੰਦੇ ਆ, ਉਹ ਸਾਰਿਆਂ ਨੂੰ ਹੀ ਫਿਰ ਜਿਹੜਾ ਉਹ ਗੱਲਾਂ ਦੇ ਵਿੱਚ ਰਗੜ ਜਾਂਦੇ ਆ। ਇੱਕ ਹਰਜੋਤ ਸਿੰਘ ਜੀ ਦੱਸਦੇ ਜਾਈਏ, ਇੱਕ ਟਰੱਕ ਡਰਾਈਵਰ ਨੂੰ ਹੁਣੇ 9 ਸਾਲਾਂ ਦੀ ਸਜ਼ਾ ਹੋਈ ਆ ਹਾਈਵੇ ਕੰਸਟਰਕਸ਼ਨ ਜ਼ੋਨ ਦੇ ਵਿੱਚ ਇੰਡੀਆਨਾ ਐਪਲਸ ਦੇ ਵਿੱਚ। ਉਸ ਦੇ ਟਰੱਕ ਦਾ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਇੱਕ ਔਰਤ ਤੇ ਉਹਦੇ 18 ਮਹੀਨੇ ਦੀਆਂ ਟਵਿਨ ਡਾਟਰਸ ਆ ਉਹ ਮਾਰੀਆਂ ਗਈਆਂ ਸੀ। ਮੈਡੀਅਨ ਕਾਉਂਟੀ ਜੱਜ ਨੇ 58 ਸਾਲਾਂ ਦੇ ਬਰੂਸ ਪੋਲਰਡ ਨਾਂ ਦੇ ਜਿਹੜੇ ਬੰਦੇ ਆ ਉਸ ਨੂੰ ਇਸ ਦੇ ਵਿੱਚ ਜਿਹੜਾ ਆ ਜ਼ਿੰਮੇਵਾਰ ਮੰਨਿਆ। ਰੈਕਲੈਸ ਹੋਮਿਸਾਈਡ ਦੇ ਚਾਰਜਸ ਜਿਹੜੇ ਆ ਇਸ ਦੇ ਉੱਤੇ ਲੱਗੇ ਸੀ। 2019 ਦੇ ਵਿੱਚ ਇਹ ਕ੍ਰੈਸ਼ ਹੋਇਆ ਸੀ ਜੁਲਾਈ 'ਚ, ਤੇ ਇਹ ਹੋਇਆ ਸੀ ਕਹਿੰਦੇ ਵੀ ਇਹ ਜਿਹੜਾ ਆਪਣਾ ਸੈਮੀ ਟ੍ਰੇਲਰ ਜਿਹੜਾ ਆ ਉਹ 65 ਮੀਲ ਦੇ ਉੱਤੇ ਜਿਹੜਾ ਉਹ ਚਲਾ ਰਿਹਾ ਸੀਗਾ, ਤੇ ਆਈ ਥਿੰਕ ਕੰਸਟਰਕਸ਼ਨ ਜ਼ੋਨ ਦੇ ਵਿੱਚ ਸਭ ਨੂੰ ਪਤਾ ਹੈ ਵੀ ਸਪੀਡ ਜਿਹੜੀ ਉਹ ਘੱਟ ਹੋਣੀ ਚਾਹੀਦੀ ਆ, ਤੇ ਇਹ ਫਿਰ ਚੀਜ਼ਾਂ ਜਿਹੜੀਆਂ ਉਹ ਰੁਕੀ ਨਹੀਂ ਉੱਕੋ, ਤੇ ਐਕਸੀਡੈਂਟ ਜਿਹੜਾ ਹੋਇਆ ਸੀ। ਸੋ ਬਾਅਦ ਦੇ ਵਿੱਚ ਅਜਿਹੀ ਘਟਨਾ ਦੇ ਵਿੱਚ ਆਉਣ ਦੇ ਨਾਲੋਂ ਭਾਈ ਪਹਿਲੋਂ ਹੀ ਬੈਟਰ ਆ ਵੀ ਇੱਦਾਂ ਦੇ ਪੁੱਠੇ ਕੰਮ ਜਿਹੜੇ ਕਰਨੇ ਆ ਉਹ ਬੰਦ ਕਰੋ। ਤੇ ਆਪਣੇ ਜਿਹੜੇ ਡਰਾਈਵਰਸ ਆ, ਜਿਹੜੇ ਹੋਰ ਟਰੱਕਰਸ ਆ, ਰਮਨ ਜੀ ਇਹ ਜ਼ਰੂਰ ਦੱਸੋ ਵੀ ਇਹ ਜੇ ਕੋਈ ਸ਼ਿਕਾਇਤ ਕਰਨਾ ਚਾਹੁੰਦਾ ਆ, ਕੀ FMCSA ਨੂੰ ਕਰਨੀ ਆ, USDOT ਵਾਲਿਆਂ ਨੂੰ ਕਰਨੀ ਆ, DMV ਨੂੰ ਕਰਨੀ ਆ, ਜਾਂ CHP ਜਾਂ ਹਾਈਵੇ ਪੈਟਰੋਲ ਵਾਲਿਆਂ ਨੂੰ, ਕਿੱਥੇ ਬੰਦਾ ਜਿਹੜੇ ਅਜਿਹੇ ਲੋਕਾਂ ਦੀ ਸ਼ਿਕਾਇਤ ਕਰ ਸਕਦਾ? ਦੇਖੋ ਜੀ, ਹਾਈਵੇ ਪੈਟਰੋਲ ਜਿਹੜੀ ਵੀ ਕਿਸੇ ਵੀ ਸਟੇਟ ਦਾ ਹੈਗਾ, ਜਿੱਥੇ ਵੀ ਤੁਸੀਂ ਇਹੋ ਜਿਹੀ ਐਕਟੀਵਿਟੀ ਦੇਖਦੇ ਆ, ਇੱਦਾਂ ਦੀ ਕੋਈ ਚੀਜ਼ ਦੇਖਦੇ ਆ, ਤੁਸੀਂ ਹਾਈਵੇ ਪੈਟਰੋਲ ਨੂੰ ਇਹ ਚੀਜ਼ ਜਿਹੜੀ ਆ ਇਹ ਡੈਫੀਨੇਟਲੀ ਰਿਪੋਰਟ ਕਰ ਸਕਦੇ ਆ, ਕਿਉਂਕਿ ਉਹ ਫਸਟ ਇਨਵੈਸਟੀਗੇਟਿਵ ਏਜੰਸੀ ਹੈਗੀ ਆ ਜਿਹਨੇ ਇਨਵੈਸਟੀਗੇਟ ਕਰਨਾ ਹੈਗਾ। ਜਿਹੜੀ FMCSA ਆ ਜਾਂ DOT ਹੈਗਾ, ਉਹਨਾਂ ਨੇ ਜਿਹੜਾ ਆਫਟਰ ਦੈਟ ਜਿਹੜਾ ਐਕਸ਼ਨ ਹੈਗਾ, ਜਿਹੜਾ ਫਸਟ ਇਨਵੈਸਟੀਗੇਟਿਵ ਏਜੰਸੀ ਨੇ ਇਨਵੈਸਟੀਗੇਟ ਕਰਕੇ ਜਿਹੜੀ ਉਹਨਾਂ ਨੂੰ ਰਿਪੋਰਟ ਦੇਣੀ ਆ, ਉੱਤੇ ਉਹਨਾਂ ਨੇ ਐਕਸ਼ਨ ਲੈਣਾ ਹੈਗਾ ਕਿ ਉਸ ਕੰਪਨੀ ਨੂੰ ਬੰਦ ਕਰਨਾ ਹੈ, ਉਸ ਡਰਾਈਵਰ ਦਾ ਲਾਇਸੈਂਸ ਕੈਂਸਲ ਕਰਨਾ, DMV ਨੂੰ ਦੇਣਾ ਕਿੱਦਾਂ। ਪਰ ਜਿਹੜੀ ਫਸਟ ਇਨਵੈਸਟੀਗੇਟਿਵ ਲਾਇਸੈਂਸ ਏਜੰਸੀ ਹੈਗੀ ਆ, ਉਹ ਆਪਣੀ ਜਿਹੜੀ ਆ ਹਾਈਵੇ ਪੈਟਰੋਲ ਹੈਗੀ ਆ, ਚਾਹੇ ਉਹ ਕਿਸੇ ਵੀ ਸਟੇਟ ਦੀ ਹਾਈਵੇ ਪੈਟਰੋਲ ਹੋਵੇ, ਸੋ ਉੱਥੇ ਰਿਪੋਰਟ ਕਰਨੀ ਜਿਹੜੀ ਜ਼ਰੂਰੀ ਹੈਗੀ ਆ। ਤੁਸੀਂ ਡੈਫੀਨੇਟਲੀ ਜਿਹੜੀ ਆ ਇਸ ਚੀਜ਼ ਨੂੰ ਰਿਪੋਰਟ ਕਰ ਸਕਦੇ। ਮੈਂ ਇਨਕਰੇਜ ਕਰੂੰਗਾ ਕਿ ਜੇ ਕੋਈ ਇੱਦਾਂ ਦਾ ਕੰਮ ਕਰਦਾ ਤੇ ਉਹਨੂੰ ਰਿਪੋਰਟ ਕਰਨ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਜੀ ਤੇ ਆਪਣੇ ਨਾਲ ਕਾਲਰ ਵੀ ਜੁੜੇ ਨੇ, ਤੇ ਜ਼ਰੂਰ ਆਪਣੇ ਵੀ ਜਿਹੜੇ ਸਰੋਤੇ ਹੋ ਤੁਸੀਂ ਜਿਹੜੇ ਵਿਚਾਰ ਦੇ ਸਕਦੇ ਆ ਅਜਿਹੀਆਂ ਚੀਜ਼ਾਂ ਨੂੰ ਕਿੱਦਾਂ ਜਿਹੜਾ ਆਪਾਂ ਕੰਟਰੋਲ ਕਰ ਸਕਦੇ ਆ, ਤੇ ਜੇ ਤੁਸੀਂ ਦੇਖਦੇ ਆ ਤੇ ਤੁਸੀਂ ਕੀ ਕਰਦੇ ਹੋ, ਤੇ ਆਪਾਂ ਨੂੰ ਕੀ ਜਿਹੜਾ ਉਹ ਕਰਨਾ ਚਾਹੀਦਾ ਆ, ਕਿ ਅਨੋਨਿਮਸ ਸਟੈਪ ਕਰਨਾ ਚਾਹੀਦਾ ਜਾਂ ਉਹਨੂੰ ਪਹਿਲਾਂ ਸਮਝਾਉਣ ਦਾ ਕੋਸ਼ਿਸ਼ ਕਰਨੀ ਚਾਹੀਦੀ। ਕੁਛ ਨਾ ਕੁਛ ਜਿਹੜਾ ਇਸ ਦੇ ਵਿੱਚ ਕਦਮ ਜਿਹੜੇ ਚੁੱਕਣੇ ਪੈਣੇ ਆ, ਅਦਰਵਾਈਜ਼ ਆਪਾਂ ਜਿਹੜੇ ਆ ਗੱਲ ਇਹ ਪ੍ਰੋਬਲਮ ਇਹ ਜਿਹੜੀ ਉਹ ਆ ਜਾਂਦੀ ਹੈ ਵੀ ਬਾਅਦ ਦੇ ਵਿੱਚ ਜੇ ਆਪਾਂ ਸਾਰੇ ਜਾਣੀ ਅੱਖੋਂ ਪਰੋਖੇ ਕਰਦੇ ਜਾਵਾਂਗੇ ਫਿਰ ਇਹ ਸੁਧਰਨਾ ਨਹੀਂ ਕੰਮ, ਫਿਰ ਇਹ ਜਿਹੜੀ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਜਾਣੀਆਂ। ਬੂਟਾ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰ ਵੀਰ ਜੀ ਤੇ ਰਮਨਜੀਤ ਵੀਰ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਇਹ ਨਾ ਮੈਂ ਇਹਦੀਆਂ ਹਰਕਤਾਂ ਜਿਹੜੇ ਆਮਣਾ 40 ਸਾਲ ਤੋਂ ਥੋੜੇ ਜਿਹੇ 2 ਸਾਲ ਉੱਤੇ ਗਿਣ ਲਓ ਬਸ, ਇਹ 25 ਤੋਂ ਲੈ ਕੇ ਤੇ ਉਹ ਬੰਦੇ ਹਰਕਤਾਂ ਜਿਹੜੀਆਂ ਕਰਦੇ ਆ ਜੀ, ਮੈਂ ਬਹੁਤ ਵੇਖੇ ਆ, ਪਰ ਇਹ ਨਾ ਬਹੁਤ ਡੇਂਜਰਸ ਆ,
ਜੇ ਉਹਨੇ ਆਪ ਮਾਰਨਾ ਤਾਂ ਉਹ ਫੌਜ ਜਾ ਕੇ ਤੇ ਜਿਵੇਂ ਉਹਨਾਂ ਦੇ ਆਪਣੇ ਕਈ ਜਿਹੜੇ ਪਾਕਿਸਤਾਨ ਦੇ ਬਾਰਡਰ ਤੇ ਜਾਂਦੇ ਜਾ ਕੇ ਲੜਨਾ ਚਾਹੀਦਾ ਇਹਨਾਂ ਨੂੰ। ਪਰ ਗੱਲ ਇਹ ਆ ਵੀ ਆਪ ਤਾਂ ਇਹਨਾਂ ਨੇ ਮਾਰਨਾ, ਦੂਜੇ ਦਾ ਅਨਸੈਂਸ ਦਾ ਨੁਕਸਾਨ ਕਰਨਾ ਹੈ। ਤੇ ਜਿਹੜੇ ਇਹ ਕੰਮ ਬਹੁਤ ਮਾੜਾ। ਤੇ ਬਾਕੀ ਇਹਦੇ ਚ ਚੱਕਰ ਇਹ ਚਾਹੀਦਾ ਜੀ ਵੀ ਜਿਹੜੇ ਸ਼ੇਅਰ ਕਰਦੇ ਆ ਉਹਨਾਂ ਨੂੰ ਸ਼ੇਅਰ ਕਰਨ ਦੀ ਬਜਾਏ ਸਾਰੇ ਇਹਨਾਂ ਨੂੰ ਸ਼ਿਕਾਇਤ ਕਰਨੀ, ਉਹਨਾਂ ਦੇ ਫੈਮਲੀਆਂ ਨੂੰ ਦੱਸਣਾ ਚਾਹੀਦਾ ਭਾਈ ਵੀ ਇਹ ਇੱਕ ਨਾ ਇੱਕ ਦਿਨ ਸਿਆਣੇ ਆਂਦੇ ਹੁੰਦੇ ਆ ਚੋਰ ਦਾ ਤੇ ਸਾਧ ਦੇ ਵਾਲੀ ਗੱਲ ਬਣ ਜਾਂਦੀ ਆ, ਫਿਰ ਪਛਤਾਉਣਾ ਸਾਰੀ ਉਮਰ। ਤੇ ਨਾਲੇ ਫਿਰ ਤੁਹਾਨੂੰ ਆ ਕੇ ਰਿਕੁਐਸਟਾਂ ਕਰਦੇ ਜੀ ਸਾਡੇ ਵਾਸਤੇ ਫੰਡ ਕਰੋ, ਸਾਡੇ ਕੋਲ ਤੇ ਆਹ ਹੈ ਨਹੀਂ। ਇਹਨਾਂ ਨੂੰ ਇਹ ਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ। ਆਪਾਂ ਨੂੰ ਵਧੀਆ ਮੌਕਾ ਮਿਲਿਆ, ਵਧੀਆ ਦੇਸ਼ ਦੇ ਵਿੱਚ ਰਹੋ, ਸਭ ਦੀ ਸੁਰੱਖਿਅਤ ਰੱਖੋ, ਆਪ ਹੀ ਸੁਰੱਖਿਅਤ ਰਹੋ। ਮੇਰਾ ਇੰਨਾ ਹੀ ਕਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਇੱਕ ਸਰੋਤੇ ਸਾਡੇ ਕਹਿੰਦੇ ਵੀ ਮੈਂ ਇੱਕ ਹਾਈਵੇ ਤੇ ਦੇਖਿਆ ਮਿਡਲ 'ਚ ਟਰੱਕ ਜਾਂਦਾ ਸੀ ਤਾਂ ਇੱਕ ਲੱਤ ਜਿਹੜੀ ਆ ਨਾ ਪੈਰ ਬਾਹਰ ਕੱਢਿਆ ਸੀ ਵਿੰਡੋ ਦੇ ਰਾਹੀਂ। ਇੰਨੀ ਗਰਮੀ ਲੱਗਦੀ ਹੈ, ਦੱਸੋ। ਦੱਸ ਹੱਦ ਹੋਈ ਪਈ ਆ। ਲੋਕੀ ਪਤਾ ਨਹੀਂ ਕਈ ਕਮਲੀਆਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਕਰ ਰਹੇ ਨੇ, ਇਹ ਮਾੜੀ ਗੱਲ ਆ। ਤੇ ਸਨੀ ਗਰੇਵਾਲ ਹੁਣੀ ਵੀ ਪੁੱਛਦੇ, ਕਹਿੰਦੇ ਵੀ ਜੇ ਤੁਹਾਨੂੰ ਪਤਾ ਨਾ ਹੋਵੇ ਵੀ ਕਿੱਥੋਂ ਦੀ ਵੀਡੀਓ ਆ, ਫਿਰ ਉਹ ਅਜਿਹੇ ਮਾਮਲੇ ਦੇ ਵਿੱਚ ਆਪਾਂ ਕਿੱਦਾਂ ਸ਼ਿਕਾਇਤ ਜਿਹੜੀ ਉਸ ਚੀਜ਼ ਦੀ ਕਰ ਸਕਦੇ ਹੈਗੇ। ਬਿਲਕੁਲ, ਤੁਸੀਂ ਜਿਹੜੀ ਵੀ ਸਟੇਟ ਦੇ ਵਿੱਚ ਹੈਗੇ ਆ, ਜਿੱਥੇ ਤੁਸੀਂ ਰਹਿੰਦੇ ਆ, ਲੋਕਲ ਅਥਾਰਟੀਜ਼ ਨੂੰ ਤੁਸੀਂ ਉਹਨੂੰ ਕਰੋ। ਉਹਨਾਂ ਦਾ ਕੰਮ ਹੈਗਾ ਇਨਵੈਸਟੀਗੇਟ ਕਰਨਾ ਕਿ ਕੌਣ ਆ ਤੇ ਕਿੱਥੋਂ ਆ। ਜਿੱਥੇ ਵੀ ਤੁਸੀਂ ਹੈਗੇ, ਜਿਹੜੀ ਲੋਕਲ ਅਥਾਰਟੀ ਹੈਗੀ ਆ, ਉਹਨੂੰ ਤੁਸੀਂ ਆਪਣਾ ਕਰ ਸਕਦੇ ਆ ਫਾਈਲ। ਤੇ ਬਾਕੀ ਦੂਸਰੀ ਗੱਲ ਹੈ, ਇਹਨਾਂ ਨੇ ਉਮਰ ਦੀ ਗੱਲ ਦੱਸੀ ਆ, ਕਈ ਆਪਣੇ ਜਿਹੜੇ ਪਿਛਲੇ ਕਾਲਰ ਸੀ ਉਹਨਾਂ ਨੇ ਉਮਰ ਦੀ ਗੱਲ ਕੀਤੀ ਆ। ਮੇਰੇ ਖਿਆਲ ਲੇਟਲੀ ਇੱਕ ਆਪਣੇ ਕਾਫੀ ਸਰਦਾਰ ਜੀ ਪੂਰੇ ਦਾੜੇ ਵਾਲੇ ਬੋਤਲ ਸ਼ਰਾਬ ਦੀ ਲੈ ਕੇ ਸਾਰਾ ਕੁਝ ਉੱਤੇ ਐਡਾ ਵੱਡਾ ਵੀਡੀਓ ਬਣਾ ਰਹੇ ਸੀ, ਸ਼ੋਅ ਕਰ ਰਹੇ ਸੀ। ਇਹਦੇ ਚ ਉਮਰ ਦਾ ਕੋਈ ਮਤਲਬ ਨਹੀਂ ਹੈਗਾ, ਕੋਈ ਵੀ ਉਮਰ ਦਾ ਹੋ ਸਕਦਾ। ਇਹ ਕਮਲਾ ਕੋਈ ਵੀ ਹੋ ਸਕਦਾ ਹੈ ਜੀ। ਹਾਂਜੀ, ਇਹ ਕਮਲਾ ਕੋਈ ਵੀ ਹੋ ਸਕਦਾ, ਬੇਵਕੂਫ ਕੋਈ ਵੀ ਹੋ ਸਕਦਾ ਹੈ, ਕੋਈ ਉਮਰ ਦਾ ਨਹੀਂ, ਉਹ 'ਚ ਵੀ ਉਮਰ ਦੀ ਲਿਮਿਟ ਹੈਗੀ ਆ। ਤੇ ਦੂਸਰੀ ਗੱਲ ਇਹ ਹੈ ਕਿ ਹਾਂ, ਤੁਸੀਂ ਜਿਹੜੀ ਆਪਣੀ ਲੋਕਲ ਤੁਹਾਡੀ ਅਥਾਰਟੀ ਹੈਗੀ ਆ, ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਆ। ਬਾਕੀ ਇਨਵੈਸਟੀਗੇਟ ਕਰਨਾ ਉਹਨਾਂ ਦਾ ਕੰਮ ਜੀ। ਅਰਜਨ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਕੈਨੇਡਾ ਤੋਂ ਬੋਲਦਾ ਪਿਆ। ਮੈਂ ਇੱਥੇ ਸਨੈਪਚੈਟ ਤੋਂ ਉਦਾਂ ਹੀ ਜਦੋਂ ਆਪਾਂ ਇੱਕ ਸਿੱਧੂ ਮੁੰਡਾ ਲਾਸਟ ਨੇਮ ਹੁੰਦਾ, ਜੇ ਸੁਣਦਾ ਹੋਵੇ ਜਾਂ ਉਹਦੇ ਫਰੈਂਡ ਸੁਣਦੇ ਹੋਣ, ਉਹਨੂੰ ਪਲੀਜ਼ ਮੈਸੇਜ ਪਹੁੰਚਾਇਓ। ਉਹ ਮਤਲਬ ਕਿ ਰਾਤ ਨੂੰ ਵੀ ਡਰਾਈਵ ਕਰਦਾ ਮੋਸਟਲੀ, ਤੇ ਇੰਨਾ ਰਿਸਕ ਲੈ ਕੇ ਆਪਣੀ ਵੀਡੀਓ ਸਨੈਪਚੈਟ ਤੇ ਬਣਾ ਕੇ ਪਾਉਂਦਾ ਰਹਿੰਦਾ। ਉਹਦਾ ਇੱਕ ਫਰੈਂਡ ਸੀ, ਉਹਨੇ ਜਿੱਦਾਂ ਮੈਂ ਤੁਹਾਡੇ ਕੋਲ ਹੈਲਪ ਮੰਗਲਾ, ਮੇਰਾ GPS ਨਹੀਂ ਚੱਲਦਾ ਪਿਆ, ਇਹਨੂੰ ਮਾੜਾ ਦੇਖੀ, ਉਹਨੂੰ $400-500 ਦਾ GPS ਆਉਂਦਾ। ਉਹ ਉਹਨੂੰ ਪੁੱਛਣ ਆਇਆ, ਮਾੜਾ ਦੇਖੀ ਤੇਰੇ ਕੋਲ ਵੀ ਇਹਦੇ ਨਾਲ ਦਾ ਸੇਮ ਹੈ। ਉਹਨੇ ਬਾਰੀ ਖੋਲੀ, ਸਿੱਧਾ ਥੱਲੇ ਸੱਟਿਆ, ਤੋਂ ਸਾਰਾ ਟੁੱਟ ਗਿਆ। ਮੈਂ ਸਨੈਪਚੈਟ ਬਣਾਉਣ ਵਾਸਤੇ, ਆਪਣੇ ਫੋਲੋਵਰ ਬਣਾਉਣ ਵਾਸਤੇ, ਉਹਨੇ ਉਹਦਾ $300-400 ਦਾ GPS ਤੋੜਦਾ। ਮੈਂ ਦੇਖਿਆ, ਮੈਂ ਕਿਹਾ ਦੇਖੋ ਬੰਦਾ ਉਹਦੀ ਹੈਲਪ ਲੈਣ ਆਇਆ ਤੇ ਉਹਨੇ ਸਨੈਪਚੈਟ ਬਣਾਉਣ ਵਾਸਤੇ ਦੇਖੋ ਜੀ ਉਹਦਾ GPS $300-400 ਦਾ ਤੋੜਦਾ। ਜੀ ਧੰਨਵਾਦ ਜੀ। ਰਾਤ ਨੂੰ ਬਹੁਤ ਰਿਸਕ ਲੈਂਦਾ, ਤੇ ਉਹਨੂੰ ਜੇ ਮੈਸੇਜ ਸੁਣਦਾ ਹੋਵੇ ਤੇ ਪਲੀਜ਼ ਰਿਸਕ ਨਾ ਲਵੇ। ਅਸੀਂ ਵੀ ਡਰਾਈਵ ਕਰਨੇ ਆ, ਪਰ ਬਹੁਤ ਔਖਾ ਜੀ। ਥੈਂਕ ਯੂ ਅਰਜਨ ਜੀ, ਥੈਂਕ ਯੂ, ਮਿਹਰਬਾਨੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕੈਨੇਡਾ ਤੋਂ ਬੋਲ ਰਿਹਾ। ਤੁਹਾਡਾ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ। ਰਮਨ ਜੀ ਕਈ ਵਾਰੀ ਬੜੀ ਅੱਛੀ ਇਨਫੋਰਮੇਸ਼ਨ ਦਿੰਦੇ ਨੇ ਜੋ ਸਾਡੇ ਨਹੀਂ ਮਿਲਦੀ ਇੱਥੇ ਕਈ ਵਾਰੀ, ਕਿਉਂਕਿ ਚਲਾਈਂਦਾ ਤੇ ਅਸੀਂ ਜ਼ਿਆਦਾ USA ਹੈ ਜੀ। ਥੈਂਕ ਯੂ ਜੀ। ਤੇ ਮੈਂ ਤੁਹਾਨੂੰ ਇੱਕ ਵਾਰੀ ਪਹਿਲੇ ਵੀ ਕਿਹਾ ਸੀ ਵੀ ਕੰਪਨੀਆਂ ਨੇ ਜਿਵੇਂ ਇੱਥੇ ਕਰ ਰਹੀਆਂ ਕੁਛ, ਤੇ ਇੱਕ ਕੰਪਨੀ ਹੈ ਜੀ ਇੱਥੇ ਆਪਣੇ ਗਿਗ ਐਕਸਪ੍ਰੈਸ, 500 ਟਰੱਕ ਹੈ ਉਹਦੇ। ਉਹ ਜਦੋਂ ਨਵੀਂ ਸ਼ੁਰੂ ਕੀਤੀ ਸੀ, ਉਹਨਾਂ ਨਵੇਂ ਡਰਾਈਵਰ ਸੀ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਸੀ। ਫਿਰ ਨਵੇਂ ਡਰਾਈਵਰ ਹਾਇਰ ਕਰਨੇ ਬੰਦ ਕਰਤੇ ਸੀ। ਹੁਣ ਫੇਰ ਜਿਵੇਂ ਡਰਾਈਵਰਾਂ ਦੀ ਤਾਂ ਜ਼ਰੂਰਤ ਰਹਿੰਦੀ ਹੈ ਜੀ, ਵੱਡੀ ਕੰਪਨੀ ਨੂੰ ਕਰਨੇ ਪੈਂਦੇ ਸਾਰਾ। ਉਹਨਾਂ ਨੇ ਇੱਕ ਸਿਸਟਮ ਬਣਾਇਆ ਭਾਜੀ ਇਹਨਾਂ ਚੀਜ਼ਾਂ ਵਾਸਤੇ। 2 ਕੈਮਰੇ ਲਾਏ ਉਹਨਾਂ ਨੇ, ਇੱਕ ਤੇ ਡੈਸ਼ ਕੈਮ ਜਿਸ ਤਰ੍ਹਾਂ ਰੋਡ ਲਈ, ਇੱਕ ਅੰਦਰ ਹੈ ਡਰਾਈਵਰ ਦੇ ਲਈ। ਡਰਾਈਵਰ ਦੇ ਉੱਤੇ ਫੋਕਸ ਹੈ ਜੀ ਕੈਮਰਾ ਜੀ। ਇਨ ਕੇਸ ਤੁਸੀਂ ਕੋਈ ਹਾਰਡ ਬ੍ਰੇਕਿੰਗ ਵੀ ਕਰਦੇ ਹੋ ਜੀ, ਉਹਨਾਂ ਨੇ ਆਪਦਾ ਸੌਫਟਵੇਅਰ ਇਸ ਤਰ੍ਹਾਂ ਡਿਵੈਲਪ ਕੀਤਾ, ਸੈਮਸੰਗ ਦੀਆਂ ਟੈਬਲੇਟ ਲਾਈਆਂ, ਉਹਨਾਂ ਨੇ ਓਮਨੀ ਟਰੈਕ ਨਹੀਂ ਕੀਤਾ। ਨਾਲ ਦੀ ਨਾਲ ਜੀ ਸੇਫਟੀ ਨੂੰ ਉੱਥੇ ਜਾਣੀ ਕਿ ਪ੍ਰੋਂਪਟ ਆਉਂਦਾ ਹੈ ਕਿ ਹਾਂ ਇਸ ਡਰਾਈਵਰ ਨੇ ਹਾਰਡ ਬ੍ਰੇਕ ਕੀਤੀ ਹੈ, ਜਾਂ ਇਹ ਡਰਾਈਵਰ ਕੋਈ ਜਾਣੀ ਕਿ ਪ੍ਰੋਪਰਲੀ ਡਰਾਈਵ ਨਹੀਂ ਕਰ ਰਿਹਾ। ਤੇ ਇਸ ਤਰ੍ਹਾਂ ਉਹਨਾਂ ਨੇ 5 ਤੋਂ 6 ਡਰਾਈਵਰ, ਮੈਨੂੰ ਜਾਣੀ ਪੂਰੀ ਕਨਫਰਮੇਸ਼ਨ ਹੈ ਜਿਹਨਾਂ ਦਾ ਵੀ ਹੈ, ਉਹਨਾਂ ਨੇ ਫਾਇਰ ਕੀਤੇ ਹੈ ਜੀ ਇਹ ਚੀਜ਼ਾਂ ਦੇਖ ਕੇ। ਜੀ ਜੀ, ਨਹੀਂ ਚੰਗੀ ਗੱਲ ਆ, ਇਹਨਾਂ ਦੇ ਬਿਲਕੁਲ ਚੰਗੀ ਗੱਲ ਆ। ਥੈਂਕ ਯੂ ਜੀ ਸ਼ੇਅਰ ਕਰਨ ਦੇ ਲਈ ਕੁਲਦੀਪ ਜੀ। ਇਹ ਹੋ ਸਕਦਾ ਪਰ ਪ੍ਰਾਈਵੇਸੀ ਇਸ਼ੂ ਵੀ ਵੈਸੇ ਇਹ 'ਚ ਹੈਗਾ ਰਮਨ ਜੀ। ਮੈਂ ਹੁਣ ਮੈਨੂੰ ਪਤਾ ਨਹੀਂ ਵੀ ਉਹ ਕੰਪਨੀ ਕਿੰਨਾ ਕੁ ਲੀਗਲ ਕੰਮ ਕਰਦੀ ਹੈ। ਉਹ ਕੁਝ ਨਹੀਂ ਕਰਨੇ ਜੀ, ਉਹ ਹੋ ਨਹੀਂ ਸਕਦਾ ਜੀ, ਜੋ ਜੀ ਪ੍ਰਾਈਵੇਸੀ ਵਾਲਾ ਕੋਈ ਨਹੀਂ ਹੈ ਜੀ ਇਹਦੇ 'ਚ ਇਸ਼ੂ ਜੀ। ਕਿਉਂਕਿ ਉਹ ਗੱਲ ਹੈ ਨਾ ਵੀ ਕੰਮ ਦੇ ਉੱਤੇ ਹੈਗਾ, ਵਰਕ ਪਲੇਸ ਤੇ ਆ ਜੀ।
ਸਾਡੇ ਸਾਰੇ ਜਿੰਨੇ ਬਰੈਂਪਟਨ ਟ੍ਰਾਂਜ਼ਿਟ ਹੈ, ਮਿਸੀਸਾਗਾ ਟ੍ਰਾਂਜ਼ਿਟ ਹੈ, ਸਾਰਿਆਂ ਨੇ ਜੀ ਡਰਾਈਵਰ ਦੇ ਉੱਤੇ ਕੈਮਰਾ ਫੋਕਸ ਕੀਤਾ ਹੋਇਆ ਜੀ ਬੱਸਾਂ ਦੇ। ਜੀ ਅਲਾਉ ਕੀਤਾ ਹੋਇਆ ਉਸ ਹਾਂਜੀ, ਥੈਂਕ ਯੂ। ਇਹ ਕਹਿ ਦਿੱਤਾ ਜਾਂਦਾ ਆ ਪ੍ਰਾਈਵੇਸੀ ਇਸ਼ੂ ਹੈਗਾ, ਬਟ ਜਦੋਂ ਤੁਸੀਂ ਉਸ ਡਰਾਈਵਰ ਸੀਟ ਤੇ ਬੈਠੇ ਆ, ਤੁਸੀਂ ਐਟ ਵਰਕ ਹੈਗੇ ਆ, ਜੌਬ ਹੈਗੇ ਆ, ਜੇ ਤੁਹਾਡੇ ਬੈਡਰੂਮ ਦੇ ਵਿੱਚ ਪਿਛਲੇ ਬੰਕ ਦੇ ਵਿੱਚ ਕੋਈ ਕੈਮਰਾ ਲਾਉਂਦਾ, ਦੈਟ ਇਜ਼ ਅ ਪ੍ਰਾਈਵੇਸੀ ਇਸ਼ੂ। ਪਰ ਜਦੋਂ ਤੁਸੀਂ ਜੌਬ ਤੇ ਆ ਤੇ ਉਹਦੇ ਵਿੱਚ ਜੌਬ ਦੇ ਉੱਤੇ ਬੈਠੇ ਦਾ ਜਿਹੜਾ ਕੰਪਨੀ ਹੈਗੀ ਉਹਦਾ ਪੂਰਾ ਹੱਕ ਬਣਦਾ ਤੁਹਾਨੂੰ ਮੋਨੀਟਰ ਕਰਨ ਦਾ। ਇਹਦੇ 'ਚ ਇਹ ਨਹੀਂਗਾ ਕਿ ਕੋਈ 24 ਘੰਟੇ ਬੈਠਾ ਤੁਹਾਡੇ ਮੂੰਹ ਵਾਲੀ ਦੇਖੀ ਜਾਂਦਾ ਵੀ ਤੁਸੀਂ ਕੀ ਕਰਦੇ ਆ। ਆਈ ਮੀਨ ਜੇ ਕੋਈ ਇਨ ਕੇਸ ਜੇ ਕੋਈ ਐਕਸੀਡੈਂਟ ਹੁੰਦਾ, ਇਨ ਕੇਸ ਜੇ ਕੋਈ ਇਦਾਂ ਦੀ ਗੱਲ ਹੁੰਦੀ ਆ, ਤੇ ਉਸ ਮਾਮਲੇ ਦੇ ਵਿੱਚ ਜਿਹੜਾ ਡੈਸ਼ ਕੈਮ ਹੈਗਾ ਜਾਂ ਇਨ ਕੈਬ ਕੈਮ ਹੈਗਾ, ਇਹ ਮੈਂ ਕਾਫੀ ਆਪਣੀ ਇੱਥੋਂ ਦੀ ਕਾਫੀ ਇੱਕ ਮੀਟ ਵਾਲੀ ਕੰਪਨੀ ਹੈਗੀ ਆ ਵੱਡੀ, ਕਾਫੀ ਇੱਥੋਂ ਲੋਕਲ, ਮੈਂ ਨਾਂ ਨਹੀਂ ਲੈਂਦਾ, ਪਰ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ, ਉਹਨਾਂ ਦੇ ਸੇਫਟੀ ਡਿਪਾਰਟਮੈਂਟ ਦੇ ਨਾਲ ਬੈਠਣ ਦਾ ਮੌਕਾ ਮਿਲਿਆ, ਤੇ ਉਹਨਾਂ ਦੇ ਸੇਫਟੀ ਡਿਪਾਰਟਮੈਂਟ ਨੇ ਸਾਨੂੰ ਡੀਟੇਲ ਦੇ ਵਿੱਚ ਸਾਰਾ ਇਹ ਦੱਸਿਆ ਕਿ ਜਦੋਂ ਅਸੀਂ ਜਿਹੜਾ ਡੈਸ਼ ਕੈਮ ਸੀਗਾ, ਸਾਡਾ ਜਿਹੜਾ ਡਰਾਈਵਰ ਫੇਸਿੰਗ ਕੈਮਰਾ ਸੀਗਾ, ਇਹ ਅਸੀਂ ਲਾਇਆ ਔਰ ਸਾਨੂੰ ਕਾਫੀ ਉਹਦੀ ਮਤਲਬ ਕਿ ਪੁਸ਼ਬੈਕ, ਮਤਲਬ ਕਿ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਬਿਕੋਜ਼ ਸੇਫਟੀ ਇਸ਼ੂ ਆ, ਬਿਕੋਜ਼ ਸਾਡਾ ਹੱਕ ਆ, ਅਸੀਂ ਕਰ ਸਕਦੇ ਹਾਂ, ਅਸੀਂ ਕੀਤਾ ਉਹ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਡਾ ਸਾਰੇ ਸਾਲ ਦਾ ਜਿਹੜਾ ਮੋਨੀਟਰਿੰਗ ਦਾ ਖਰਚਾ ਸੀਗਾ, ਉਹ ਸਾਡਾ 1 ਮਹੀਨੇ ਦੇ ਵਿੱਚ ਪੂਰਾ ਹੋ ਗਿਆ ਉਹਦਾ, ਕਿ ਸਾਡੇ ਮਤਲਬ ਕਿ ਇਹ ਉਹਨਾਂ ਦੇ ਹਜ਼ਾਰਾਂ ਟਰੱਕ ਆ, ਇਹ ਨਹੀਂ ਵੀ ਉਹਨਾਂ ਦੇ ਕੋਈ 100-200 ਟਰੱਕ ਆ, ਹਜ਼ਾਰਾਂ ਟਰੱਕ ਆ ਉਹਨਾਂ ਦੇ ਕੋਲ, ਔਰ ਉਹਨਾਂ ਦਾ ਉਹ ਕਹਿੰਦੇ ਕਿ ਸਾਡਾ ਇੰਨਾ ਕੁ ਜ਼ਿਆਦਾ ਸੇਫਟੀ ਰੈਕਡ ਸਾਡਾ ਵਧੀਆ ਹੋ ਗਿਆ ਕਿ ਈਵਨ ਜਿਹੜੀ ਸੀਟ ਬੈਲਟ ਹੈਗੀ ਆ ਉਹਦਾ ਵੀ ਇਸ਼ੂ ਆਉਂਦਾ ਸੀਗਾ, ਡਰਾਈਵਰ ਸੀਟ ਬੈਲਟ ਨਹੀਂ ਸੀ ਲਾਉਂਦੇ, ਤੇ ਜਦੋਂ ਦਾ ਉਹ ਡਰਾਈਵਰ ਫੇਸਿੰਗ ਕੈਮਰਾ ਲੱਗਾ ਆ, ਸੀਟ ਬੈਲਟ ਵੀ ਲੱਗਣੀ ਸ਼ੁਰੂ ਹੋ ਗਈ। ਔਰ ਉਹਦੇ ਵਿੱਚ ਡੈਫੀਨੇਟਲੀ ਜਿਹੜੇ ਇਹ ਸੌਫਟਵੇਅਰ ਅੱਜ ਕੱਲ੍ਹ ਪ੍ਰੀਟੀ ਮੱਚ ਸਾਰੇ ELD ਜਾਂ ਜਿਹੜੇ ਸਾਰੇ ਕੈਮਰਾ ਸਿਸਟਮ ਅੱਜ ਕੱਲ੍ਹ ਆ ਗਏ ਨੇ, ਇਹਨਾਂ ਸਾਰੇ ਜੀ ਉਹ ਸੌਫਟਵੇਅਰ ਹੈਗਾ ਆ ਕਿ ਜਦੋਂ ਤੁਸੀਂ ਟਰੱਕ ਚੱਲਦਾ ਆ, ਜੇ ਉਹ ਹਾਰਸ਼ ਬ੍ਰੇਕਿੰਗ ਕਰਦਾ, ਜੇ ਇੱਕਦਮ ਰੇਸ ਦਿੰਦਾ ਹੈ ਡਰਾਈਵਰ, ਜੇ ਇੱਕਦਮ ਮੋੜ ਕੱਟਦਾ ਆ, ਇਹ ਸਾਰੀਆਂ ਚੀਜ਼ਾਂ ਰਿਕਾਰਡ ਹੁੰਦੀਆਂ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਡਰਾਈਵਰ ਨੂੰ ਕੰਪਨੀ ਨੂੰ ਪਿੱਛੇ ਜਾਂਦੀਆਂ ਆ ਜੀ। ਤੇ ਆਪਾਂ ਰਮਨ ਜੀ ਕੁਝ ਕੁ ਹੋਰ ਕਾਲਸ ਜਿਹੜੇ ਲੈ ਲਈਏ, ਬਾਕੀ ਜਿਹੜੇ ਸਰੋਤੇ ਵੇਟ ਕਰ ਰਹੇ ਵਿਚਾਰ ਦੇਣ ਲਈ। ਤੇ ਕੁਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਕੁਲਜੀਤ ਜੀ। ਹਾਂਜੀ ਵੀਰ, ਤੁਹਾਡੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣਾ ਮਾੜਾ ਜਿਹਾ ਇਨਸੀਡੈਂਟ ਸ਼ੇਅਰ ਕਰਨਾ 1-2 ਮਿੰਟ ਦਾ। ਤੇ ਆਪਣੇ ਧਾਲੀਵਾਲ ਟਰਾਂਸਪੋਰਟ ਕੋਈ ਹੈ ਜੀ, ਸਰਵਿਸ ਕੰਪਨੀ ਹੈਗੀ ਹੈ ਆਪਣੀ, ਤੇ ਜਿਵੇਂ ਕਹਿੰਦੇ ਆ ਵੀ ਆਪਣੇ ਪੰਜਾਬੀ ਮਤਲਬ ਸਾਈਨ ਫੋਲੋ ਨਹੀਂ ਕਰਦੇ, ਵੀ ਮੂਹਰੇ ਕੰਸਟਰਕਸ਼ਨ ਜ਼ੋਨ ਆ ਰਿਹਾ ਜਾਂ ਉਹਦੀ ਸਪੀਡ ਲਿਮਿਟ ਵੀ ਘਟਾ ਰਹੇ ਆ, 75 ਤੋਂ 55 ਕਰਤੀ ਉਹਨਾਂ ਨੇ, ਤੇ ਵੀ ਸਾਈਨ 2 ਮੀਲ ਤੋਂ 1.5 ਮੀਲ ਤੋਂ ਪਹਿਲਾਂ ਹੀ ਆ ਜਾਂਦਾ ਵੀ ਹੈਗੀ ਆ। ਤੇ ਮੈਂ ਜਾ ਰਿਹਾ ਜੀ ਜੀ ਕੁਲਜੀਤ ਜੀ, ਸਪੀਡ ਕਰਕੇ ਲੈਫਟ ਲਾਈਨ ਚ ਉਹਨੇ ਕੋਈ ਨਹੀਂ ਫੋਲੋ ਅਪ ਕੀਤਾ ਵੀ ਇਹ ਵੀ ਟਰੱਕ ਵੀ ਜਾ ਰਿਹਾ, ਮੇਰੇ ਮਗਰ ਵੀ 2 ਟਰੱਕ ਆ ਰਹੇ ਨੇ, ਵੀ ਅਸੀਂ 5 ਟਰੱਕ ਆ, 6 ਇਕੱਠੇ ਜਾ ਰਹੇ, ਹੋਰ ਵੀ ਕਾਰਾਂ ਵਗੈਰਾ ਨੇ, ਤੇ ਉਹਨੇ ਕੋਈ ਫੋਲੋ ਨਹੀਂ ਕੀਤਾ। ਉਹਨੇ ਅੰਨ੍ਹੇਵਾਹ ਹੋ ਕੇ ਮਤਲਬ ਮੇਰੇ ਬਰਾਬਰ ਲੈ ਆਂਦਾ ਟਰੱਕ ਉਹਨੇ ਪਿੱਛੋਂ ਆ ਕੇ, ਤੇ ਮੈਂ ਤਾਂ ਫਿਰ ਹੌਲੀ ਕਰਨਾ ਹੀ ਸੀਗਾ, ਮੇਰੇ ਨੂੰ ਤਾਂ ਕੰਬਣ ਲੱਗੇ ਭਾਈ, ਇਹ ਤਾਂ ਵੀ ਜੇ 1 ਸੈਕਿੰਡ ਜਾਂ 2 ਸੈਕਿੰਡ ਵੀ ਆਪਾਂ ਹੌਲੀ ਕਰ ਲਈਏ ਭਾਈ, ਮੈਂ ਉਹਨੂੰ ਜਾਣ ਦੇਤਾ ਉਹਨੂੰ। ਤੇ ਮਤਲਬ ਇਹੋ ਜਿਹੇ ਆਪਣੇ ਬੰਦੇ ਕੰਮ ਕਰਦੇ ਨੇ ਜੀ। ਉਹ ਮਤਲਬ ਜੇ ਮੈਂ ਵੀ ਜਿੱਦ ਕਰਦਾ, ਮਤਲਬ ਅਸੀਂ 7 ਕਾਰਾਂ ਤਾਂ 3-4 ਕਾਰਾਂ 5-6 ਟਰੱਕਾਂ ਨੂੰ ਤਾਂ ਕੋਈ ਮੌਕਾ ਨਹੀਂ ਸੀ ਮਿਲਣਾ ਖੜਨ ਦਾ, ਦੇਖ ਲਓ ਜੀ। ਥੈਂਕ ਯੂ ਕੁਲਜੀਤ ਜੀ, ਥੈਂਕ ਯੂ ਜੀ, ਮਿਹਰਬਾਨੀ। ਇੱਕ ਚੀਜ਼ ਨਾ ਇਹਦੇ ਵਿੱਚ ਜਿੱਦਾਂ ਡੈਸ਼ ਕੈਮ ਕਰਦੇ ਆ ਨਾ, ਉਹ ਲਾਇਆ ਹੋਵੇ ਨਾ, ਇਦਾਂ ਦੀ ਵੀਡੀਓ ਫਿਰ ਰਿਕਾਰਡ ਹੋ ਜਾਂਦੀ ਆ। ਤੁਸੀਂ ਇਹ ਨਹੀਂ ਆ ਵੀ ਉਦੋਂ ਫਿਰ ਆਪਣਾ ਫੋਨ ਕੱਢ ਕੇ ਰਿਕਾਰਡ ਕਰਨ ਲੱਗ ਜਾਓ, ਉਹ ਫਿਰ ਉਹ ਤੁਹਾਨੂੰ ਵੀ ਲੋਕੀ ਸਵਾਲ ਕਰਨਗੇ ਵੀ ਤੁਸੀਂ ਕਿਉਂ ਜੀ ਆਪਣਾ ਫੋਨ ਜਿਹੜਾ ਉਹ ਕੱਢ ਲਿਆ। ਜੋ ਡੈਸ਼ ਕੈਮ ਵਗੈਰਾ ਜਿਹੜਾ ਉਹ ਲੱਗਾ ਹੋਵੇ ਤੇ ਇਦਾਂ ਇਨਸੀਡੈਂਟ ਉਹਦੇ ਵਿੱਚ ਹੋ ਜਾਂਦੇ। ਬਾਅਦ ਦੇ ਵਿੱਚ ਜਦੋਂ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਆ ਤੇ ਉਹ ਫਿਰ ਵੀਡੀਓ ਨੂੰ ਜਿਹੜਾ ਤੁਸੀਂ ਉਹਦੇ ਵਿੱਚ ਐਡਿਟ ਕਰਕੇ ਜਿਹੜਾ ਉਹ ਸ਼ੇਅਰ ਕਰ ਸਕਦੇ ਆ ਵੀ ਆਹ ਦੇਖੋ ਪੁੱਠੇ ਕੰਮ ਜਿਹੜੇ ਆ ਉਹ ਕਿਤੇ ਜਾ ਰਹੇ ਆ, ਵੀ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਆ। ਸੋ ਆਈ ਥਿੰਕ ਡੈਸ਼ ਕੈਮ ਤੋਂ ਬਹੁਤ ਜ਼ਿਆਦਾ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰੀ ਆ। ਤੇ ਆਪਾਂ ਦੇਖਦੇ ਹੀ ਆ ਜੀ ਰਾਜਕਰਨ, ਇੱਕ ਮੇਰੀ ਇੰਟਰਸਟਿੰਗ ਜਿਹਾ ਮੇਰਾ ਫੈਕਟ ਹੈਗਾ, ਮੈਂ ਕਾਫੀ ਕੰਪਨੀਆਂ ਨਾਲ ਇਹ ਗੱਲ ਕੀਤੀ ਜਦੋਂ ਗੱਲ ਹੁੰਦੀ ਆ ਕਿ ਐਕਸੀਡੈਂਟ ਹੁੰਦੇ ਆ, ਯਾਰ ਐਕਸੀਡੈਂਟ ਬੜੇ ਹੁੰਦੇ ਆ, ਇੱਦਾਂ ਹੋ ਗਿਆ ਕੀ ਕਰੀਏ। ਤੇ ਮੈਂ ਹਮੇਸ਼ਾ ਉਹਨਾਂ ਨੂੰ ਹੁੰਦਾ ਵੀ ਤੁਸੀਂ ਡੈਸ਼ ਕੈਮ ਜਾਂ ਡਰਾਈਵਰ ਫੇਸਿੰਗ ਕੈਮ ਲਵਾ ਲਓ, ਹੈ ਨਾ, ਡੈਸ਼ ਕੈਮ ਲਵਾ ਲਓ। ਤੇ ਉੱਥੇ ਮੈਨੂੰ ਬਹੁਤ ਕੰਪਨੀਆਂ ਦਾ ਆਨਸਰ ਤੁਸੀਂ ਅਮੇਜ਼ ਹੋ ਜਾਓਗੇ ਕੀ ਮਿਲਿਆ। ਬਹੁਤ ਜਿਹੜੀਆਂ ਮੈਜੋਰਟੀ ਆਨਸਰ ਇਹ ਮਿਲਿਆ ਕਿ ਭਾਜੀ ਕੀ ਕਰੀਏ, ਲਵਾ ਕੇ ਗਲਤੀ ਤਾਂ ਪਤਾ ਹੀ ਆਪਣੀ ਹੋਣੀ ਹੈ, ਤੁਹਾਡੀ ਪਰਿਵਾਰ ਉਹ ਮੰਨਦੇ ਆ। ਇਹ ਮਤਲਬ ਬਹੁਤ ਜ਼ਿਆਦੀਆਂ ਕੰਪਨੀਆਂ ਦਾ ਇਹ ਆਨਸਰ ਬੈਕ ਆ ਕਿ
ਇੱਕ ਤਾਂ ਇਹ ਆ ਕਿ ਬਹੁਤ ਰੌਲਾ ਪਾਇਆ ਕਿ ਐਕਸੀਡੈਂਟ ਬੜੇ ਹੁੰਦੇ ਆ, ਪਰ ਜੇ ਕਹੀਦਾ ਵੀ ਡੈਸ਼ ਕੈਮ ਲਵਾ ਲਓ, ਆਹ ਚੀਜ਼ ਇੰਪਲੀਮੈਂਟ ਕਰੋ, ਆਹ ਚੀਜ਼ ਇੰਪਲੀਮੈਂਟ ਕਰੋ ਤਾਂ ਕਿ ਉਹ ਘਟਣ, ਤੇ ਉੱਥੇ ਫਿਰ ਜਵਾਬ ਹੁੰਦਾ ਕਿ ਭਾਜੀ ਇੰਸ਼ੋਰੈਂਸ ਨੂੰ ਕੀ ਜਵਾਬ ਦੇਵਾਂਗੇ, ਗਲਤੀ ਤਾਂ ਆਪਣੀ ਨਿਕਲਣੀ ਹੈ। ਦੇਖ ਲਓ ਫਿਰ ਇਹ ਹੁਣ ਇਦਾਂ ਦੇ ਬੰਦੇ ਨਾ ਹਾਇਰ ਕਰਿਆ ਕਰੋ ਭਾਈ, ਇਦਾਂ ਦੇ ਬੰਦੇ ਨਾ ਹਾਇਰ ਕਰੋ ਫਿਰ ਵੀ ਜਦੋਂ ਤੁਹਾਨੂੰ ਪਤਾ ਵੀ ਉਹਨਾਂ ਨੇ ਗਲਤੀਆਂ ਇੰਨੀਆਂ ਜ਼ਿਆਦਾ ਕਰਨੀਆਂ। ਸਨੀ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਫ੍ਰਿਜ਼ਨੋ। ਥੈਂਕ ਯੂ ਬਾਈ ਜੀ। ਬਾਈ ਜੀ ਮੈਂ ਤਾਂ ਆਹ ਵੀਡੀਓ ਬਾਰੇ ਗੱਲ ਕਰਨੀ ਸੀਗੀ ਹਨਾ। ਮੈਂ ਹੁਣ ਚਲੋ ਤੁਹਾਨੂੰ ਤਾਂ ਪਤਾ ਮੇਰਾ ਇੱਕ ਟਰੱਕਿੰਗ ਪੇਜ ਹੈਗਾ ਹਨਾ, ਮੈਂ ਪ੍ਰਮੋਸ਼ਨ ਨਹੀਂ ਕਰਦਾ ਕੋਈ, ਪਰ ਮੈਂ ਨਾ ਹੋਰ ਗੋਰਿਆਂ ਦੇ ਟਰੱਕਿੰਗ ਪੇਜ ਦੇ ਉੱਤੇ ਵੀ ਹੈਗਾ। ਇੱਕ ਆਪਣੀ ਕੁੜੀ ਆ ਜੀ, ਕਹਿਣਾ ਨਹੀਂ ਚਾਹੀਦਾ, ਆਪਣੇ LA ਦੀ ਕੁੜੀ ਆ, ਉਹਨੇ ਵੀ ਸੇਮ ਵੀਡੀਓਜ਼ ਬਣਾਈਆਂ ਹੋਈਆਂ ਨੇ ਵਾਇਰਲ ਹੋਣ ਲਈ। ਡੈਸ਼ਬੋਰਡ ਤੇ ਲੱਤ ਰੱਖ ਕੇ ਟਰੱਕ 76-77 ਤੇ ਜਾਂਦਾ। ਇੱਕ ਮੈਂ ਮਾੜੀ ਜੀ ਰਮਨ ਬਾਈ ਜੀ ਨੂੰ ਤਾਂ ਪਤਾ ਹੀ ਆ, ਆਪਾਂ ਕਦੇ ਇਹ ਗੱਲ ਹੋਈ ਨਹੀਂ। ਜਿਹੜੇ ਬੰਦੇ ਟਰੱਕ ਚਲਾਉਂਦੇ ਆ ਨਾ, ਉਹਨਾਂ ਨੇ ਕਦੇ ਉਹਦਾ ਟਾਇਰ ਨਹੀਂ ਪੜ੍ਹ ਕੇ ਦੇਖਿਆ। ਟਾਇਰ ਦੇ ਉੱਤੇ ਲਿਖਿਆ ਹੁੰਦਾ ਵੀ ਤੁਹਾਡੇ ਟਰੱਕ ਦੀ ਰੇਟਿੰਗ, ਟਾਇਰ ਦੀ ਰੇਟਿੰਗ 75 ਮੀਲ ਪਰ ਆਵਰ ਮੈਕਸੀਮਮ ਆ, ਤੇ ਆਪਣੇ ਵਾਲੇ 80-80 82-82 ਤੇ ਲਾ ਕੇ ਉਹਦੀਆਂ ਵੀਡੀਓਜ਼ ਬਣਾਉਂਦੇ ਨੇ ਵੀ ਸਾਡੇ ਗਾਣੇ ਜਿਹੜੇ ਪਿੱਛੇ ਆਹ ਗਾਣੇ ਕੱਢੇ ਨੇ ਸਿੰਗਰਾਂ ਨੇ ਉਹਦੇ ਨਾਲ ਰਿਲੇਟ ਕਰਕੇ ਹਨਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਤੁਹਾਡੇ ਟਾਇਰ ਦੀ ਰੇਟਿੰਗ ਹੀ 75 ਮਾਈਲ ਪਰ ਆਵਰ ਮੈਕਸੀਮਮ ਆ ਤੇ ਤੁਸੀਂ ਡੰਗਰੋ 82-82 ਤੇ ਲਾਉਂਦੇ ਹੋ, ਟਾਇਰ ਨੇ ਤਾਂ ਪੜਾਕਾ ਮਾਰਨਾ ਹੀ ਆ। ਤੇ ਇਹ ਜਿਹੜੀਆਂ ਬਾਈ ਜੀ ਵੀਡੀਓਜ਼ ਬਹੁਤ ਨੇ ਮੇਰੇ, ਹੁਣ ਮੈਂ ਪੇਜ ਤੇ ਮੈਨੂੰ ਗੋਰਿਆਂ ਨੇ ਵੀ ਭੇਜੀਆਂ ਨੇ, ਤੇ ਤੁਸੀਂ ਉਹ ਜੇ ਮੈਨੂੰ ਲੱਭਿਆ ਲਿੰਕ ਮੈਂ ਤੁਹਾਨੂੰ ਦੁਬਾਰਾ ਤੁਹਾਨੂੰ ਭੇਜੂ, ਤੁਸੀਂ ਦੇਖਿਓ। ਤੇ ਨਾਲੇ ਤਾਂ ਆਪਣੀ ਉਹ ਪੰਜਾਬੀ ਕੁੜੀ ਬਾਰੇ ਗਲਤ ਕਮੈਂਟ ਕਰਦੇ ਨੇ, ਨਾਲੇ ਆਪਣੀ ਕਮਿਊਨਿਟੀ ਬਾਰੇ ਗਲਤ ਕਮੈਂਟ ਕਰਦੇ ਨੇ। ਮਾੜੀ ਗੱਲ ਆ ਨਾ। ਫਿਰ ਦੇਖੋ ਵੀਡੀਓ ਬਣਾਈ ਹੋਈ ਆ, ਉਹਦੇ ਗਾਣਾ ਪਤਾ ਨਹੀਂ ਜਿੱਥੇ ਤੱਕ ਤੇਰੀ ਗੱਡੀ ਆਉਂਦੀ ਉੱਥੇ ਤੱਕ ਦਾ ਡਰਾਈਵਰਾਂ ਦੇ ਪੈਰ ਹੀ ਆਉਂਦੇ ਨੇ। ਉਹ ਡੈਸ਼ਬੋਰਡ ਤੇ ਲੱਤ ਰੱਖੀ ਹੋਈ ਆ, ਉਹ 76-77 ਦੇ ਟਰੱਕ ਜਾਂਦਾ ਵਾ, ਤੇ ਮਤਲਬ ਦੇਖਣ ਵਾਲੇ ਨੇ ਉੱਥੇ ਬਾਈ ਜੀ ਕਮੈਂਟ, ਮਤਲਬ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਨੂੰ ਨਾਂ ਵੀ ਪਤਾ ID ਦਾ ਕੀ ਆ, ਪਰ ਆਪਾਂ ਕਾਹਨੂੰ ਬਦਨਾਮੀ ਕਰਨੀ। ਆਪ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਬਿਲਕੁਲ। ਤੇ ਜਿਹੜਾ ਹੁਣ ਟਰੱਕ ਇੱਕ ਵਾਰ ਬਾਈ ਜੀ ਜੇ ਤੁਹਾਡੀ ਗਲਤੀ ਨਿਕਲਿਆ ਹੀ ਨਾ, 10-10 ਸਾਲ ਦੀ ਜੇਲ੍ਹ ਹੁੰਦੀ ਹੈ। ਜਿਵੇਂ ਮੈਂ ਲਿੰਕ ਭੇਜਿਆ ਸੀਗਾ, ਤੁਸੀਂ ਖਬਰ ਕਰੀ ਸੀਗੀ, ਇਮੈਜਿਨ ਕਰਕੇ ਦੇਖ ਲਓ ਜੇ ਤੁਹਾਡੀ ਮਾੜੀ ਜੀ ਫੁਕਰੀ ਪਿੱਛੇ ਤੁਸੀਂ 10 ਸਾਲ ਆਪਦੀ ਫੈਮਿਲੀ ਤੋਂ ਦੂਰ ਚਲੇ ਗਏ, ਸਾਰਾ ਕੁਝ ਰੁਲ ਜਾਣਾ ਜਿਹੜਾ ਅਜੇ ਤੱਕ ਬਣਾਇਆ ਵਾ। ਬਿਲਕੁਲ ਸਾਰੇ ਜਿਹੜੇ ਦੋਸਤ ਮਿੱਤਰ ਛੁੱਟ ਜਾਣੇ ਆ, ਇਹ ਜਿਹੜੇ ਕੰਮਕਾਰ ਆ ਛੁੱਟ ਜਾਣੇ, ਬਾਅਦ 'ਚ ਇਸ ਇੰਡਸਟਰੀ 'ਚ ਵੀ ਨਹੀਂ ਆਉਣ ਦਿੱਤਾ ਜਾਣਾ। ਇਹ ਵੀ ਦੱਸਦੇ ਜਾਈਏ, ਇਹ ਨਹੀਂ ਹੁੰਦਾ ਵੀ ਬਾਅਦ 'ਚ ਉਹਨਾਂ ਨੇ ਤੁਹਾਨੂੰ ਆਉਣ ਦੇਣਾ, ਉਹਨਾਂ ਨੇ ਪੱਕਾ ਰੋਕ ਜਿਹੜੀ ਉਹ ਲਾ ਦੇਣੀ ਹੈ। ਥੈਂਕ ਯੂ ਸਨੀ ਗਰੇਵਾਲ ਜੀ। ਬਾਈ ਜੀ ਇੱਕ ਕੁਐਸਚਨ ਆ ਸੀਗਾ ਰਮਨ ਬਾਈ ਜੀ ਲਈ, ਆਪਣੇ ਰਮਨ ਬਾਈ ਜੀ ਆਪਣੇ ਤੇ ਹੁਣ ਕੱਲ ਦੀ ਫੇਰ ਥੋੜਾ ਜਿਹਾ ਪੇਜਸ ਤੇ ਆ ਰਿਹਾ ਵਾ ਵੀ ਇੰਸ਼ੋਰੈਂਸ ਪਤਾ ਨਹੀਂ ਹੋਰ ਵੱਧ ਗਈ, ਕੁਛ ਏਦਾਂ ਦਾ ਕੁਛ ਮਾੜਾ ਜਿਹਾ ਦੱਸਿਓ, ਮੈਂ ਪੂਰੀ ਨਹੀਂ ਪੜਿਆ ਬਾਈ ਜੀ ਉਹ। ਨਹੀਂ ਅਜੇ ਤਾਂ ਕੁਛ ਨਹੀਂ ਫਾਈਨਲਾਈਜ਼ ਹੋਇਆ ਮੇਰੇ ਖਿਆਲ, ਕਿਉਂਕਿ ਜਿਹੜਾ ਉਹ ਤਾਂ ਸਿਰਫ ਆਪਣਾ ਉਹਦਾ ਹੀ ਆ ਕਿ ਜਿਹੜਾ ਆਪਣੀਆਂ ਇਨਫਰਾਸਟ੍ਰਕਚਰ ਬਿੱਲ ਦੇ ਵਿੱਚ ਹੀ ਉਹ ਐਡ ਹੈਗਾ ਨਾ, ਜਿਹੜਾ ਲਾਇਬਿਲਟੀ ਇੰਸ਼ੋਰੈਂਸ ਵਾਲਾ। ਉਹਦੇ ਵਿੱਚ ਨਹੀਂ, ਉਹ ਡਿਫਰੈਂਟ ਹੈਗਾ ਆ। ਓਕੇ ਆਪਣਾ ਜਿਹੜਾ ਬਿੱਲ ਦੇ ਵਿੱਚ ਐਡ ਹੈਗਾ ਉਹ ਆਵਰਸ ਆਫ ਸਰਵਿਸ ਵਾਲਾ ਐਡ ਆ। ਓਕੇ ਠੀਕ ਹੈ। ਪਰ ਇਹ ਜਿਹੜਾ ਹੈਗਾ ਆ ਇਹਦੇ ਉੱਤੇ ਅਜੇ ਕੋਈ ਕਨਫਰਮੇਸ਼ਨ ਨਹੀਂ ਹੈਗੀ, ਕੋਈ ਅਜੇ ਨਹੀਂ ਹੈਗਾ ਕਿ ਇਹ ਹੋ ਚੁੱਕਾ ਆ। ਬਟ ਉਸ ਤੋਂ ਬਿਨਾਂ ਜਿਹੜੀ ਲਾਇਬਿਲਿਟੀ 2 ਮਿਲੀਅਨ ਦੀ ਕਰਨ ਦੀ ਗੱਲ ਕੀਤੀ ਹੈ, ਉਸ ਤੋਂ ਬਿਨਾਂ ਹੋਰ ਕੋਈ ਇੰਸ਼ੋਰੈਂਸ ਦਾ ਜਿਹੜਾ ਇਨਕਰੀਜ਼ ਵਾਲਾ ਹੈ ਨਹੀਂ। ਠੀਕ ਹੈ ਜੀ। ਓਕੇ ਬਾਈ, ਠੀਕ ਹੈ ਜੀ, ਥੈਂਕ ਯੂ ਜੀ। ਬਿਲਕੁਲ। ਤੇ ਦੇਖੋ ਜਦੋਂ ਆਪਾਂ ਕੈਮਰਿਆਂ ਦੀ ਗੱਲ ਕਰ ਰਹੇ ਸੀਗੇ ਵੀ ਪ੍ਰਾਈਵੇਸੀ ਨੂੰ, ਆਪਾਂ ਦੇਖੋ ਜਿੱਥੇ ਕੰਮ ਕਰਦੇ ਆ ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ ਕੈਮਰੇ ਲੱਗੇ ਆ, ਉੱਥੇ ਕੰਮ ਕਰਦੇ ਆ ਕਰੀ ਜਾਂਦੇ ਆ, ਤੇ ਕੋਈ ਕਿਸੇ ਨੂੰ ਕੋਈ ਇਹ ਨਹੀਂ, ਉੱਥੇ ਤਾਂ ਨਹੀਂ ਕੋਈ ਵੀ ਕਹਿੰਦਾ ਵੀ ਸਾਡੀ ਜਿਹੜੀ ਪ੍ਰਾਈਵੇਸੀ ਨੂੰ ਜਿਹੜਾ ਕੁਛ ਉਹ ਖਤਰਾ ਜਿਹੜਾ ਉਹ ਹੈਗਾ ਆ। ਸੋ ਇਸ ਲਈ ਆਈ ਡੋਂਟ ਥਿੰਕ ਸੋ ਮੇ ਵੀ ਇਸ ਨੂੰ ਲੈ ਕੇ ਆ, ਤੇ ਆਈ ਥਿੰਕ ਜਿਹੜੇ ਟਰੱਕਰ ਕਮਿਊਨਿਟੀ ਆ ਉਹਨਾਂ ਨੂੰ ਇਸ ਚੀਜ਼ ਦੇ ਲਈ ਪੁਸ਼ ਕਰਨਾ ਚਾਹੀਦਾ ਆ ਵੀ ਜੇ ਕੋਈ ਇੱਦਾਂ ਔਨਲਾਈਨ ਵੀਡੀਓਜ਼ ਇੱਦਾਂ ਚਲਾਉਂਦੇ ਹੋਏ ਜਾਂ ਖਤਰਨਾਕ ਚੀਜ਼ਾਂ ਜਿਹੜੀਆਂ ਕਰਦੇ ਹੋਏ ਫੜੇ ਜਾਂਦੇ ਆ, ਵੀ ਇੱਦਾਂ ਦੀ ਕੋਈ ਚੀਜ਼ ਜਿਹੜੀ ਹੋਣੀ ਚਾਹੀਦੀ ਆ ਵੀ ਹਾਂ ਵੀ ਇਹਨਾਂ ਦੇ ਉੱਤੇ ਜਿਹੜੀ ਸਖਤ ਕਾਰਵਾਈ ਹੋਵੇ, ਕੋਈ ਨਾ ਕੋਈ ਪੱਕਾ ਇੱਕ ਕਾਨੂੰਨ ਇਸ ਦੇ ਨਾਲ ਜੁੜਿਆ ਜਿਹੜਾ ਉਹ ਹੋਣਾ ਚਾਹੀਦਾ। ਕਿਉਂਕਿ ਜਦੋਂ ਟਰੱਕਿੰਗ ਦੇ ਕਾਨੂੰਨ ਪਹਿਲੋਂ ਬਣੇ ਸੀ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਉਦੋਂ ਸਮਾਰਟਫੋਨ ਨਹੀਂ ਸੀ, ਉਦੋਂ ਇਹ ਨਾਲ ਵੀਡੀਓ ਲਾਈਵ ਕਰਨ ਵਾਲਾ ਜਿਹੜਾ ਆ ਉਹ ਨਹੀਂ ਸੀਗਾ। ਤੇ ਇੱਕ ਇਹ ਵੀ ਚੀਜ਼ ਹੈਗੀ ਆ, ਕਈ ਵਾਰੀ ਇੱਕ ਵੀਡੀਓ ਇਹ ਵੀ ਆਈ ਸੀ ਹਰਜੋਤ ਜੀ, ਰਮਨ ਜੀ, ਵੀ ਇੱਕ ਬੰਦੇ ਦਾ ਟਰੱਕ ਟੋ ਹੋ ਰਿਹਾ ਸੀ, ਪਰ ਉਹਨੇ ਸ਼ੋਅ ਇਦਾਂ ਕਰ ਰਿਹਾ ਸੀਗਾ ਵੀ ਮੈਂ ਟਰੱਕ ਤੋਂ ਨਾ ਡਰਾਈਵਿੰਗ ਸੀਟ ਤੋਂ ਪਿੱਛੇ ਜਾ ਕੇ ਤੇ ਮੈਂ ਚਲਾ ਰਿਹਾ ਹੈਗਾ ਆ। ਪਰ ਇਹਦੇ ਨਾਲ ਇਹ ਆ ਵੀ ਜਿਹਨੂੰ ਨਹੀਂ ਪਤਾ ਪੂਰੀ ਗੱਲ ਦਾ, ਉਹਨੇ ਸੋਚਣਾ ਲੈ ਯਾਰ ਆ ਤੇ ਚਲਾਈ ਜਾਂਦਾ, ਉਦਾਂ ਹੀ ਜਿਹੜਾ ਉਹ ਚਲਾਈ ਜਾਂਦਾ, ਇਹਦਾ ਪਿੱਛੇ ਜਾ ਕੇ ਆ ਉਹਦੇ ਕਰਕੇ ਦੇਖੀਏ ਜਿਹਨੂੰ ਕੁਝ ਪਤਾ ਨਹੀਂ ਆ, ਉਹਦਾ ਬਾਅਦ 'ਚ ਐਕਸੀਡੈਂਟ ਜਿਹੜਾ ਹੋਣਾ ਆ, ਫਿਰ ਉਹ ਪ੍ਰੋਬਲਮ ਆਉਣੀ ਆ। ਆ ਜਿਹੜੀ ਉਹ ਟਰੱਕਾਂ ਵਾਲੇ ਜਿਹੜੀਆਂ ਲੱਤਾਂ ਉਹ ਤੋਂ ਲੰਬੀਆਂ, ਇਹ ਉਹ ਆਈ ਥਿੰਕ ਇੱਦਾਂ ਦੇ ਗਾਣੇ ਜ਼ਿਆਦਾ ਉਤਸ਼ਾਹਿਤ ਇਹਨਾਂ ਚੀਜ਼ਾਂ ਨੂੰ ਜਿਹੜੇ ਕਰ ਰਹੇ ਆ। ਇਹਨਾਂ ਨੂੰ ਸਿਰਫ ਇੱਕ ਐਂਟਰਟੇਨਮੈਂਟ ਸੋਰਸ ਤੱਕ ਹੀ ਬਣਾ ਕੇ ਰੱਖੋ, ਇਹਨੂੰ ਰਿਐਲਿਟੀ ਨਾ ਸਮਝੋ। ਗਾਣਿਆਂ ਦੇ ਵਿੱਚ ਜੋ ਮਰਜ਼ੀ ਜਿਹੜਾ ਉਹ ਕਰ ਸਕਦੇ ਨੇ, ਜਿਹੜੀਆਂ ਉਹ ਵੀਡੀਓਜ਼ ਬਣਾਉਂਦੇ ਨੇ ਉਹ ਬਿਲਕੁਲ ਪ੍ਰੋਫੈਸ਼ਨਲ ਲੋਕ ਕਈ ਚੀਜ਼ਾਂ ਦਾ ਸਹਾਰਾ ਲੈ ਕੇ, ਸਟੰਟਮੈਨਸ ਦਾ ਇਹ ਚੀਜ਼ਾਂ ਦਾ ਲੈ ਕੇ ਸਹਾਰਾ ਕਰਕੇ ਬਣਾਉਂਦੇ ਨੇ,
ਤੁਹਾਡੀ ਲਾਈਫ ਦੇ ਵਿੱਚ, ਰੀਅਲ ਲਾਈਫ ਦੇ ਵਿੱਚ, ਰੀਅਲ ਜੌਬ ਦੇ ਵਿੱਚ ਕੋਈ ਸਟੰਟਮੈਨ ਤੁਹਾਡੇ ਲਈ ਕੰਮ ਨਹੀਂ ਕਰ ਰਿਹਾ। ਇਹ ਤੁਹਾਡੀ ਆਪਣੀ ਲਾਈਫ ਆ। ਜਿਹੜੇ ਨਾਲ ਜਿਹੜੇ ਉਹ ਜਾ ਰਹੇ ਆ ਉਹ ਰੀਅਲ ਪੀਪਲ ਨੇ, ਰੀਅਲ ਲਾਈਫ ਨੇ, ਰੀਅਲ ਫੈਮਲੀਜ਼ ਨੇ। ਉਹਨਾਂ ਨੂੰ ਜਿਹੜੀ ਉਹ ਪ੍ਰੋਬਲਮ ਜਿਹੜੀ ਬਾਅਦ 'ਚ ਜੇ ਉਹ ਆਉਂਦੀ ਆ ਤਾਂ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣਾ ਆ। ਸੋ ਸਮਾਂ ਰਹਿੰਦੇ ਹੋਏ ਆਪਾਂ ਨੂੰ ਵੀ ਜਿਹੜੇ ਤੇ ਪੁੱਠੇ ਕੰਮ ਕਰ ਰਹੇ ਉਹਨਾਂ ਨੂੰ ਸੁਧਰਨ ਦੀ ਅਪੀਲ ਆ, ਤੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਇਹਨਾਂ ਲੋਕਾਂ ਦੀ ਜਿਹੜੀ ਸ਼ਿਕਾਇਤ ਕਰਨੀ ਚਾਹੀਦੀ। ਨਹੀਂ ਤਾਂ ਵੀ ਤੁਸੀਂ ਅਮਰੀਕਨ ਸਿਟੀਜ਼ਨ ਗੁੱਡ, ਤੁਸੀਂ ਆਪਣੀ ਡਿਊਟੀ ਨਹੀਂ ਨਿਭਾ ਰਹੇ ਹੈਗੇ, ਠੀਕ ਹੈ ਕਿ ਨਹੀਂ। ਜਦੋਂ ਤੁਸੀਂ ਹੋਰ ਕਿਸੇ ਕਮਿਊਨਿਟੀ ਦਾ ਜਾਂ ਹੋਰ ਕੋਈ ਕਿਤੇ ਕਹਿੰਦੇ ਆ ਵੀ ਜੀ ਆ ਲਿਟਰਿੰਗ ਕਰ ਗਿਆ, ਲੋਇਟਰਿੰਗ ਕਰ ਗਿਆ, ਤੇ ਇੱਥੇ ਇਹਦੀ ਕੰਪਲੇਨ ਕਰੋ, 911 ਕਾਲ ਕਰੋ, ਜਾਂ ਤੇ ਫਿਰ ਇਦਾਂ ਦੇ ਕੰਮ ਨੂੰ ਵੀ ਜਿਹੜੀ ਆ ਉਹ ਤੁਹਾਨੂੰ ਕੰਪਲੇਨ ਕਰਨੀ ਚਾਹੀਦੀ ਆ। ਜੀ ਬਿਲਕੁਲ ਬਿਲਕੁਲ। ਤੇ ਦੂਸਰੀ ਗੱਲ ਇਹ ਵੀ ਆ ਕਿ ਜਿਹੜੀ ਉਹ ਵੀਡੀਓ ਤੁਸੀਂ ਗੱਲ ਕਰਦੇ, ਜਿਹੜਾ ਪਿੱਛੇ ਖੜਾ ਹੋ ਕੇ ਚਲਾ ਰਿਹਾ ਟਰੱਕ ਟੋ ਹੋ ਰਿਹਾ, ਤੇ ਐਕਚੁਅਲੀ ਤਾਂ ਉਹ ਇਨਕਰੇਜ ਕਰ ਰਿਹਾ ਦੂਜਿਆਂ ਨੂੰ ਕਿ ਮੀਟ ਅਪ ਕਰਨ ਨੂੰ। ਅੱਜ ਕੱਲ ਕਹਿ ਦਿੰਦੇ ਆ ਵੀ ਚੈਲੰਜ ਕੀਤਾ ਆ, ਚੈਲੰਜ ਮੈਂ ਕਰਨਾ ਇੱਦਾਂ ਦਾ। ਸੋ ਬੜੇ ਬੇਵਕੂਫ ਹੈਗੇ ਆ ਜਿਹੜੇ ਇਹੋ ਜਿਹਾ ਕੰਮ ਕਰੀ ਜਾਂਦੇ ਆ। ਚੈਲੰਜ ਦੀ ਗੱਲ ਸੁਣ ਲਓ, ਜਦੋਂ ਕੋਵਿਡ ਚੱਲਿਆ ਸੀ ਲੋਕਾਂ ਨੇ ਇੱਥੇ ਚੈਲੰਜ ਕੀਤਾ ਸੀ ਟਾਇਲਟ ਨੂੰ ਚੱਟਣ ਦਾ, ਕਈਆਂ ਨੂੰ ਬਾਅਦ 'ਚ ਹੋ ਗਿਆ ਸੀ ਉੱਤੋਂ। ਇਹ ਮੂਰਖਾਂ ਦੇ ਸਿੰਘ ਨਹੀਂ ਹੁੰਦੇ, ਇਹ ਪਤਾ ਨਹੀਂ ਕੀ ਪਤਾ ਨਹੀਂ ਕੀ ਸੋਚੀ ਜਾਂਦੇ ਆ ਵੀ ਵਿਹਲੇ ਲੋਕ ਆ, ਕੰਮ ਹੀ ਕੋਈ ਨਹੀਂ ਹੈਗਾ ਇਹਨਾਂ ਨੂੰ। ਕਿੰਨੇ ਯੂਨੀਵਰਸਿਟੀਆਂ ਦੇ ਸਟੂਡੈਂਟ ਨੇ ਕੀਤਾ ਸੀ ਵੀ ਕਿਹਨੂੰ ਕਰੋਨਾ ਹੁੰਦੀ ਆ, ਦੱਸੋ ਵੀ ਇਹ ਹੈ ਇਹਨਾਂ ਨੂੰ ਪਤਾ ਨਹੀਂ। ਇਹਦਾ ਨਾ ਰਮਨ ਜੀ ਕੀ ਆ ਵੀ ਸਾਰੇ ਦਾ ਮੈਂ ਰਿਜ਼ਲਟ ਤਾਂ ਇਹੀ ਕੱਢਦਾ ਆ ਵੀ ਅਨਫੋਰਚੂਨੇਟ ਪਾਰਟ ਇਹ ਆ, ਅਮਰੀਕਾ ਦੇ ਵਿੱਚ ਕਿਸੇ ਨੇ ਆਪਣੇ ਆਫਿਸ ਦੇ ਲਈ ਕਲਰਕ ਵੀ ਹਾਇਰ ਕਰਨਾ ਹੋਵੇ, ਉਹਦੇ 3 ਰੈਫਰੈਂਸ ਚੈੱਕ ਕਰਦੇ ਆ ਵੀ ਭਾਈ ਪਹਿਲਾਂ ਕਿਤੇ ਚੋਰੀ ਕਰਕੇ ਤਾਂ ਨਹੀਂ ਆਇਆ, ਬੈਕਗਰਾਉਂਡ ਕਿੱਦਾਂ ਦੀ ਆ। ਤੇ ਮੈਨੂੰ ਨਹੀਂ ਲੱਗਦਾ ਜਿੰਨੇ ਟਰੱਕਰ ਕੰਪਨੀਆਂ ਜਦੋਂ ਟਰੱਕਰ ਨੂੰ ਹਾਇਰ ਕਰਦੀਆਂ ਵੀ ਇਹਨੂੰ ਚੈੱਕ ਤਾਂ ਕਰੋ ਪਿਛਲੀ ਕਿਹੜੀ ਕੰਪਨੀ 'ਚ ਕੰਮ ਕਰਕੇ ਆਇਆ, ਕੀ ਕਰਦਾ ਸੀ, ਕੀ ਐਕਸਪੀਰੀਅੰਸ। ਭਾਈ ਤੁਸੀਂ ਉਹ ਗੱਲ ਕਰਦੇ ਆ, ਲੋਕੀ ਤਾਂ ਉਹਦਾ ਡਰੱਗ ਟੈਸਟ ਦਾ ਰਿਜ਼ਲਟ ਨਹੀਂ ਆਉਣ ਦਿੰਦੇ, ਪਹਿਲੇ ਟਰੱਕ ਤੇ ਚੜਾ ਦਿੰਦੇ ਆ। ਦੇਖੋ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ। ਇਹਦਾ ਬੈਕਗਰਾਉਂਡ ਜਿਹੜਾ ਚੈੱਕ ਕਰਨਾ ਆ, ਜਿਹੜਾ ਪੂਰੇ ਦਾ ਪੂਰਾ ਜਿਹੜਾ ਪ੍ਰੋਸੈਸ ਚੈੱਕ ਕਰਨਾ ਆ, ਜਿਹੜਾ ਹਾਇਰਿੰਗ ਪ੍ਰੋਸੀਜਰ ਹੈਗੇ ਆ, ਕਿਉਂ ਸਾਡੀਆਂ 90% ਕੰਪਨੀਆਂ ਇਸ ਵੇਲੇ ਸਾਡੀਆਂ ਪੰਜਾਬੀਆਂ ਦੀਆਂ 90% ਟਰੱਕਿੰਗ ਕੰਪਨੀਆਂ ਕਿਉਂ ਫੇਲ ਹੁੰਦੀਆਂ ਕੰਪਲਾਇੰਸ ਆਡਿਟ ਦੇ ਵਿੱਚ? ਸਾਰੀਆਂ ਹੀ ਟਰੱਕਿੰਗ ਕੰਪਨੀਆਂ ਕੰਪਲਾਇੰਸ ਆਡਿਟ 'ਚ ਫੇਲ ਹੁੰਦੀਆਂ ਜਸਟ ਬਿਕਾਜ਼ ਆਫ ਡਰਾਈਵਰ ਹਾਇਰਿੰਗ। ਡਰਾਈਵਰ ਫਾਈਲਸ ਨਹੀਂ ਮੇਨਟੇਨ ਕਰ ਪਾਉਂਦੇ, ਉਹਨਾਂ ਦੇ ਜਿਹੜੇ ਰੈਕਡ ਪੁੱਲ ਕਰਨੇ ਆ, ਕਿਸੇ ਦਾ MBR ਪੁੱਲ ਕਰਨਾ, ਕਿਸੇ ਦਾ ਕੁਛ ਪੁੱਲ ਕਰਨਾ, ਕਿਸੇ ਦਾ ਡਰੱਗ ਟੈਸਟ ਆ, ਕੁਛ ਆ, ਨਥਿੰਗ। ਕਿਸੇ ਦਾ ਰੈਂਡਮ ਨਹੀਂ ਹੈ ਹੋ ਰਿਹਾ, ਰੈਂਡਮ ਆਇਆ ਆ, ਰੈਂਡਮ ਨੂੰ 2-2 4-4 ਦਿਨ ਹੋਲਡ ਕਰੀ ਰੱਖਣਾ, ਰੈਂਡਮ ਤੁਹਾਡੇ ਕੋਲ ਰੈਂਡਮ ਦੀ ਈਮੇਲ ਆਈ ਆ, ਡਰਾਈਵਰ ਨੂੰ ਕਾਲ ਨਹੀਂ ਕਰਨੀ। ਕੀ ਦੱਸਾਂ, ਮਤਲਬ ਕਿ ਕਿੰਨੀਆਂ ਕੁ ਡੈਫੀਸ਼ੀਐਂਸੀਜ਼ ਹੈਗੀਆਂ। ਔਰ ਇਸੇ ਦਾ ਰੀਜ਼ਨ ਆ ਕਿ 90% ਕੰਪਨੀਆਂ ਜਿਹੜੀਆਂ ਅੱਜ ਦੀ ਤਰੀਕ ਦੇ ਵਿੱਚ ਜਦੋਂ ਆਡਿਟ ਫੇਲ ਹੁੰਦਾ ਤੇ ਡਰਾਈਵਰ ਫਾਈਲ ਤੋਂ ਸਿਰਫ ਡਰਾਈਵਰ ਫਾਈਲ ਤੋਂ ਫੇਲ ਹੁੰਦੀਆਂ। ਜੀ ਆਪਣੇ ਨਾਲ ਅਗਲੇ ਕਾਲਰ ਨੇ ਕੁਲਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਤੁਹਾਨੂੰ ਦੱਸਣਾ ਸੀਗਾ, ਲਾਸਟ ਵੀਕ ਹੀ ਆਪਾਂ ਸੇਫਟੀ ਬਾਰੇ ਗੱਲ ਕਰਦੇ ਆ। ਮੈਂ ਨਾ 99 ਤੇ ਆ ਰਿਹਾ ਸੀਗਾ ਫ੍ਰਿਜਨੋ ਤੋਂ ਅੱਗੇ ਮਡੇਰੇ ਕੋਲ ਵਾਪਸ। ਆਪਾਂ ਸਾਰੇ ਵੀਰਾਂ ਨੂੰ ਵੀ ਦੱਸਣਾ ਵਾ ਵੀ ਜਦੋਂ ਕਿਤੇ ਆਪਾਂ ਕਿਸੇ ਵੀ ਫਰੀਵੇ ਤੇ ਆ ਰਹੇ ਨਾ, ਕਈ ਵਾਰੀ ਸ਼ੋਲਡਰ ਦੇ ਉੱਤੇ ਬੰਦੇ ਖੜੇ ਹੁੰਦੇ ਆ। ਮੇਰੇ ਨਾਲ ਕੀ ਹੋਇਆ ਜੀ, ਲੇਡੀਜ਼ ਖੜੀ ਸੀਗੀ ਇੱਕ ਸ਼ੋਲਡਰ ਦੇ ਉੱਪਰ, ਤੇ ਉਹ ਪਹਿਲਾਂ ਦੇਖੀ ਗਈ, ਮੈਂ ਰਾਈਟ ਲਾਈਨ ਦੇ ਵਿੱਚ ਹੀ ਸੀ। ਜਦੋਂ ਮੈਂ ਦੇਖ ਕੇ ਹੌਲੀ ਕਰ ਲਿਆ ਟਰੱਕ, ਉਹਨੇ ਕੀ ਕੀਤਾ ਨਾਲ ਪਹਿਲਾਂ ਤਾਂ ਸਾਊਥ ਬਾਉਂਡ ਨੂੰ ਜਾ ਰਿਹਾ ਸੀ ਮੈਂ LLE ਨੂੰ, ਉਹ ਸਾਊਥ ਬਾਉਂਡ ਨੂੰ ਤੁਰ ਪਈ। ਜਦੋਂ ਟਰੱਕ ਨੇੜੇ ਆਇਆ ਤੇ ਉਹ ਇੱਕਦਮ ਵਿਚਾਲੇ ਸੈਂਟਰ 'ਚ ਹੋ ਗਈ। ਮੈਨੂੰ ਪਤਾ ਜੀ ਮੈਂ ਕਿੱਦਾਂ ਸੇਫਟੀ, ਇੱਧਰੋਂ ਮੇਰੇ ਲੈਫਟ ਲਾਈਨ ਦੇ ਵਿੱਚ ਵੀ ਕਾਰ ਸੀ, ਮਸਾਂ ਅੱਧਾ ਕੁ ਟਰੱਕ ਲੈਫਟ ਲਾਈਨ ਤੇ ਲਿਜਾ ਕੇ ਤੇ ਉਹਨੂੰ ਬਚਾਇਆ। ਤੇ ਫਿਰ ਮੈਂ 911 ਕੀਤਾ ਵੀ ਏਦਾਂ ਦੇ ਬੇਵਕੂਫੀ ਹੁੰਦੇ ਆ ਜਿਹੜੇ ਰੋਡ ਤੇ, ਵੀ ਆਪਾਂ ਬੀ ਪ੍ਰਿਪੇਅਰ ਆਪ ਨੂੰ ਹੋਣਾ ਪੈਣਾ ਪਹਿਲਾਂ, ਵੀ ਸਾਰੇ ਵੀਰ ਧਿਆਨ ਰੱਖਣ ਇਸ ਚੀਜ਼ ਦੇ ਲਈ। ਜੀ ਬਿਲਕੁਲ, ਧੰਨਵਾਦ ਤੁਹਾਡਾ ਬਹੁਤ ਜੀ। ਹੁਣ ਤੇ ਦੇਖੋ ਵੀ ਉਹ ਬੰਦਾ ਪਿੱਛੇ ਖੜਾ ਹੋਊਗਾ, ਉਹ ਪੱਬਾਂ ਭਾਰ ਬੈਠਾ ਹੋਊਗਾ, ਫਿਰ ਤਾਂ ਨਹੀਂ ਬ੍ਰੇਕ ਲੱਗਦੀ, ਰਾਈਟ। ਇਹ ਤੁਸੀਂ ਦੇਖੋ ਵੀ ਲੱਤਾਂ ਡੈਸ਼ਬੋਰਡ ਤੇ ਰੱਖੀਆਂ ਹੋਣਗੀਆਂ, ਫਿਰ ਬ੍ਰੇਕ ਕਿੱਦਾਂ ਲਾਉਂਗੇ, ਕਿੱਦਾਂ ਰੋਕੋਗੇ ਤੁਸੀਂ? ਸੋ ਇਹ ਜਿਹੜੀਆਂ ਅਨਪ੍ਰੈਸੀਡੈਂਟਡ ਇਦਾਂ ਦੇ ਜਦੋਂ ਅਚਾਨਕ ਚੀਜ਼ਾਂ ਆ ਜਾਂਦੀਆਂ, ਉਦੋਂ ਕੀ ਕਰੋਗੇ ਫਿਰ ਤੁਸੀਂ? ਜੀ ਰਮਨ ਜੀ। ਬਿਲਕੁਲ ਰਾਜਕਿਰਨ, ਇੱਕ ਚੀਜ਼ ਮੈਂ ਇੱਥੇ ਦੱਸ ਦਿਆਂ ਕਿ ਅਸੀਂ ਵੀ ਟਰੱਕ ਚਲਾਇਆ ਹੈਗਾ, ਤੇ ਜਿਹੜੀਆਂ ਬਾਹਰਲੀਆਂ ਸਟੇਟਾਂ ਨਾ ਉਹਨਾਂ ਦੇ ਵਿੱਚ ਇੱਕ ਚੀਜ਼ ਦੀ ਮੈਨੂੰ ਬੜੀ ਵਧੀਆ ਗੱਲ ਲੱਗਦੀ ਆ, ਔਰ ਇੱਥੇ ਕੈਲੀਫੋਰਨੀਆ ਦੇ ਵਿੱਚ ਸ਼ਾਇਦ ਉਹ ਬਹੁਤ ਘੱਟ ਫੋਲੋ ਹੁੰਦੀ ਆ, ਕਿ ਉੱਥੇ ਜੇ ਤੁਹਾਡਾ ਕੋਈ ਵੀ, ਚਾਹੇ ਉਹ ਲਾ ਇਨਫੋਰਸਮੈਂਟ ਖੜੀ ਆ ਸ਼ੋਲਡਰ ਤੇ, ਜਾਂ ਕੋਈ ਗੱਡੀ ਖਰਾਬ ਖੜੀ ਆ, ਜਾਂ ਕੋਈ ਬੰਦਾ ਖੜਾ ਆ, ਉਹਨੂੰ ਚਾਹੇ ਉਹ ਟਰੱਕ ਆ ਚਾਹੇ ਉਹ ਕਾਰ ਆ, ਉਹ ਆਲਵੇਜ਼ ਜਿਹੜੀ ਆ ਰਾਈਟ ਹੈਂਡ ਸਾਈਡ ਵਾਲੀ ਲੇਨ ਆ ਉਹ ਛੱਡ ਦਿੰਦੇ ਆ, ਉਹ ਆਲਵੇਜ਼ ਲੈਫਟ ਹੈਂਡ ਫਾਰ ਲੈਫਟ ਤੇ ਚਲੇ ਜਾਂਦੇ ਆ, ਉਹ ਚੇਂਜ ਕਰ ਲੈਂਦੇ ਆ।
ਇਹ ਬਾਹਰਲੀਆਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਫੋਲੋ ਕੀਤਾ ਜਾਂਦਾ, ਬਹੁਤ ਚੰਗੀ ਤਰ੍ਹਾਂ ਫੋਲੋ ਕੀਤਾ ਜਾਂਦਾ। ਸਿਰਫ ਇੱਕ ਕੈਲੀਫੋਰਨੀਆ ਹੈਗਾ ਜਿਹਦੇ ਵਿੱਚ ਇਸ ਚੀਜ਼ ਦੀ ਮੈਂ ਦੇਖੀ ਆ ਕਿ ਕਮੀ ਆ। ਜਦੋਂ ਕਿਤੇ ਇਦਾਂ ਦੀ ਕੋਈ ਹੈਜ਼ਰਡ ਹੁੰਦਾ ਆ ਤੁਹਾਡੀ ਰਾਈਟ ਸ਼ੋਲਡਰ ਦੇ ਉੱਤੇ, ਤੇ ਉਹਨੂੰ ਕੋਈ ਵੀ ਜਿਹੜਾ ਆ ਉਹ ਰਾਈਟ ਆਫ ਵੇ ਨਹੀਂ ਦਿੰਦਾ, ਉਹਨੂੰ ਛੱਡਦਾ ਨਹੀਂ ਉਸ ਲੇਨ ਨੂੰ, ਉੱਥੇ ਉਨੀ ਸਪੀਡ ਤੇ ਤੁਰ ਜਾਂਦੇ ਆ। ਜੀ ਜੀ ਬਿਲਕੁਲ। ਉੱਦਾਂ ਜਦੋਂ ਕਦੇ ਕਦੇ ਜਾਂਦੇ ਹੋਏ ਤਾਂ ਦੇਖੋ ਤਾਂ ਫਿਰ ਬੰਦਾ ਮਨ 'ਚ ਕਹਿੰਦਾ ਵੀ ਆਹ ਬੰਦੇ ਨੇ ਲੱਗਦਾ ਸਿੱਖਿਆ ਆ ਟਰੱਕ ਚਲਾਉਣਾ, ਜਾਂ ਜਿਹੜਾ ਵੀ ਕੋਈ ਗੱਡੀ ਚਲਾ ਰਿਹਾ ਹੁੰਦਾ ਵੀ ਇਹਨੂੰ ਪਤਾ ਆ ਵੀ ਇੱਧਰੋਂ ਜਿਹੜਾ ਉਹ ਲੰਘਣਾ। ਇਹ ਨਾਲੇ ਕਾਨੂੰਨ ਕਹਿੰਦਾ ਆ ਵੀ ਜਦੋਂ ਕੋਈ ਇੱਦਾਂ ਹੈਜ਼ਰਡ ਹੋਵੇ ਤਾਂ ਫਿਰ ਤੁਹਾਨੂੰ ਆਪਣੀ ਜਿਹੜੀ ਸਪੀਡ ਆ ਉਹ ਸਲੋ ਡਾਊਨ ਕਰਕੇ ਉੱਥੋਂ ਜਿਹੜਾ ਉਹ ਲੰਘਣਾ ਚਾਹੀਦਾ ਹੈਗਾ ਆ। ਬਿਲਕੁਲ। ਇੱਕ ਚੀਜ਼ ਹੋਰ ਵੀ ਆ ਜਿਹੜੀ ਇੱਕ ਬੜੀ ਬਹੁਤ ਵਧੀਆ ਹੁੰਦੀ ਸੀਗੀ, ਅੱਜ ਦੇ ਨਵੇਂ ਡਰਾਈਵਰਸ ਦੇ ਵਿੱਚ ਜਿਹੜਾ ਆ ਉਹ ਚੀਜ਼ ਖਤਮ ਹੁੰਦੀ ਜਾ ਰਹੀ ਆ ਕਿ ਜਦੋਂ ਕਰਟਸੀ ਦੇ ਤੌਰ ਤੇ ਤੁਸੀਂ ਕਿਸੇ ਕੋਲੋਂ ਰਾਹ ਮੰਗਦੇ ਆ, ਜੇ ਤੁਹਾਨੂੰ ਕੋਈ ਰਾਹ ਦਿੰਦਾ ਤੇ ਉਹਨੂੰ ਫਲਿਕਰ ਆਪਣੇ ਜਿਹੜੇ ਹੈਜ਼ਰਡ ਆ ਜਗਾ ਕੇ, ਜਾਂ ਉਹਨੂੰ ਆਪਣਾ ਜਿਹੜਾ ਜਦੋਂ ਆਪਾਂ ਕਹਿੰਦੇ ਆ ਇੰਡੀਆ 'ਚ ਮਾਰ ਕੇ ਜਾਂ ਉਹ ਕਰਕੇ, ਨਹੀਂ ਉਹਨੂੰ ਥੈਂਕ ਯੂ ਕਰਨਾ ਜ਼ਰੂਰੀ ਆ ਜੇ ਕੋਈ ਤੁਹਾਨੂੰ ਰਾਹ ਦਿੰਦਾ ਆ। ਜੇ ਤੁਸੀਂ ਕਿਸੇ ਨੂੰ ਦਿੰਦੇ ਆ, ਤੁਸੀਂ ਦੇਖੋ ਗੋਰੇ ਪਹਿਲਾਂ ਅਸੀਂ ਸਾਰੇ ਜਾਣੇ ਇਹ ਚੀਜ਼ ਕਰਦੇ ਰਹੇ ਆ, ਕਿਸੇ ਨੂੰ ਰਾਹ ਦੇਣਾ, ਉਹਦਾ ਥੈਂਕ ਯੂ ਕਰਨਾ, ਲਾਈਟਾਂ ਬੁਝਾ ਕੇ ਜਗਾ ਕੇ ਕਿਸ ਤਰ੍ਹਾਂ ਵੀ ਉਹਨੂੰ ਤੁਸੀਂ ਇਸ਼ਾਰਾ ਦੇ ਕੇ ਉਹਦਾ ਥੈਂਕ ਯੂ ਕਰੋ ਕਿ ਤੂੰ ਮੈਨੂੰ ਰਾਹ ਦਿੱਤਾ ਆ, ਜਾਂ ਤੁਸੀਂ ਕਿਸੇ ਨੂੰ ਦਿੰਦੇ ਤੁਹਾਡਾ ਅਗਲਾ ਥੈਂਕ ਯੂ ਕਰਦਾ, ਉਹਨੂੰ ਮੰਨੋ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਬੜੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਸੀਗੀਆਂ ਟਰੱਕਿੰਗ ਦੇ ਵਿੱਚ। ਜੇ ਤੁਸੀਂ ਕਾਰ ਚਲਾ ਰਹੇ ਆ, ਜੇ ਤੁਹਾਨੂੰ ਕੋਈ ਟਰੱਕ ਤੁਹਾਡੇ ਸਾਈਡ ਤੇ ਆ ਰਿਹਾ ਜਿਹੜਾ ਤੁਹਾਡੇ ਕੋਲ ਰਾਹ ਮੰਗ ਰਿਹਾ, ਸਲੋ ਡਾਊਨ ਹੋ ਕੇ ਉਹਨੂੰ ਰਾਹ ਦਿਓ, ਉਹਨੂੰ ਲਾਈਟਾਂ ਦੱਸੋ, ਹੈੱਡਲਾਈਟ ਮਾਰ ਕੇ ਉਹਨੂੰ ਕਹੋ ਵੀ ਆ ਜਾ, ਇੱਧਰਲੀ ਸਾਈਡ ਤੇ ਆ ਜਾ, ਉਹਨੂੰ ਆਫਰ ਕਰੋ ਇਹ ਚੀਜ਼ਾਂ, ਤਾਂ ਕਿ ਇਹ ਕਰਟਸੀ ਆ, ਇਹ ਰੋਡ ਤੇ ਚੱਲਣ ਦੀ ਕਾਮਨ ਸੈਂਸ ਆ, ਕਰਟਸੀ ਆ ਜਿਹੜੀ ਕਿ ਅੱਜ ਕੱਲ੍ਹ ਨਵੇਂ ਡਰਾਈਵਰਾਂ ਦੇ ਵਿੱਚ ਬਿਲਕੁਲ ਖਤਮ ਹੋ ਗਈ ਆ। ਜੀ, ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਬਹੁਤ ਬਹੁਤ ਰਮਨ ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰੀ ਫੇਰ ਜਾਂਦੇ ਸਾਰੇ ਜਿੰਨੇ ਵੀ ਆਪਣੇ ਟਰੱਕਰਸ ਹੈਗੇ ਆ, ਬੇਨਤੀ ਹੈ ਵੀ ਭਾਈ ਸੇਫਟੀ ਦੇ ਵਿੱਚ ਰਹਿ ਕੇ ਹੀ ਚਲਾਓ। ਅਜਿਹੇ ਲੋਕਾਂ ਨੂੰ ਹੱਲਾਸ਼ੇਰੀ ਜਿਹੜੀ ਉਹ ਨਾ ਦਿਓ। ਜੇ ਤੁਹਾਨੂੰ ਲੱਭਦੇ ਆ, ਜੇ ਤਾਂ ਉਹ ਸਮਝ ਜਾਂਦੇ ਆ ਗੱਲ ਨੂੰ ਤਾਂ ਠੀਕ ਆ, ਜੇ ਉਹ ਨਹੀਂ ਬਾਰ-ਬਾਰ ਸਮਝਾਇਆ ਵੀ ਨਹੀਂ ਸਮਝਦੇ ਤਾਂ ਫਿਰ ਤੁਹਾਨੂੰ ਅਖੀਰਲਾ ਚਾਰਾ ਜਿਹੜਾ ਉਹ ਸ਼ਿਕਾਇਤ ਕਰਨਾ। ਸੋ ਇੱਦਾਂ ਨਾ ਕਰੋ ਵੀ ਹੋਊ ਸਾਨੂੰ ਕੀ, ਜੇ ਅਗਲਾ ਕਰਦਾ ਆਪੇ ਮਰੋ, ਇਹ ਨਹੀਂ। ਤੁਸੀਂ ਇਹ ਸੋਚੋ ਵੀ ਤੁਸੀਂ ਕਿਸੇ ਹੋਰ ਦੀ ਲਾਈਫ ਬਚਾ ਰਹੇ ਆ। ਕੀ ਪਤਾ ਕਿੰਨੀ ਕਾਰ ਦੇ ਵਿੱਚ ਮਾਰ ਕੇ ਕਿੰਨੇ ਹੋਰ ਬੰਦੇ ਮਾਰਨੇ ਹੈਗੇ ਆ, ਕੱਲ ਨੂੰ ਉਹ ਤੁਹਾਡਾ ਭੈਣ ਭਰਾ ਬੱਚਾ ਕੋਈ ਵੀ ਹੋ ਸਕਦਾ ਹੈਗਾ। ਆਪ ਹੋ ਸਕਦੇ ਜੀ ਬਿਲਕੁਲ। ਤੁਸੀਂ ਵੀ ਤਾਂ ਗੱਡੀ ਚਲਾਉਂਦੇ ਆ ਆਲ ਦਾ ਟਾਈਮ, ਟਰੱਕ ਜੀ ਥੋੜੀ। ਸੋ ਬਿਲਕੁਲ ਇਹ ਆਪਣੀ ਐਜ਼ ਏ ਗੁੱਡ ਸਿਟੀਜ਼ਨ ਨਾ ਤੁਹਾਨੂੰ ਡਿਊਟੀ ਇਹ ਨਿਭਾਉਣੀ ਚਾਹੀਦੀ ਹੈਗੀ ਆ, ਬਿਲਕੁਲ ਇਨਫੋਰਮ ਕਰਨ ਦੀ ਜਿਹੜੀਆਂ ਵੀ ਅਥਾਰਟੀਜ਼ ਆ ਉਹਨਾਂ ਨੂੰ। ਜੀ ਬਿਲਕੁਲ। ਤੇ ਹੁਣ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ